ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ ਜੀ। ਦੱਸਣਗੇ ਕਿ ਭਾਰਤ ਭਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਝ ਵਾਪਰ ਰਿਹਾ। ਖਬਰਾਂ ਦਾ ਮੌਸਮ ਹੈ ਜੀ, ਚੋਣਾਂ ਦਾ ਮੌਸਮ ਹੈ ਜੀ, ਤੇ ਬਹੁਤ ਕੁਝ ਜਿਹੜਾ ਉੱਥੇ ਵਾਪਰ ਰਿਹਾ ਆ ਉਸ ਦੀ ਗੱਲਬਾਤ ਕਰਨਗੇ ਸਾਡੇ ਨਾਲ ਸੁਸ਼ੀਲ ਦਸਾਂਝ ਜੀ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿਆਓ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਤ ਤੋਂ, ਬਿੱਲਾ ਸੰਘੇੜਾ ਸੈਨੋਜੇ ਤੋਂ, ਪ੍ਰਿਤਪਾਲ ਸਿੰਘ ਜੀ ਸੈਨੋਜੇ ਤੋਂ, ਦਲਵੀਰ ਸਿੰਘ ਗਿੱਲ ਲਾਈਵ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਜਿਵੇਂ ਤੁਹਾਨੂੰ ਪਤਾ ਹੈ ਕਿ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਦਾ ਦਿਨ ਤੁਹਾਨੂੰ ਮੁਖਾਤਬ ਹੁੰਦੇ ਹਾਂ। ਬਹੁਤ ਸਾਰੀਆਂ ਖਬਰਾਂ ਤੁਹਾਡੇ ਕੋਲ ਹੁੰਦੀਆਂ, ਪਰ ਕੁਝ ਡਿਟੇਲਸ, ਕੁਝ ਖਬਰ ਦੇ ਹੇਠਾਂ ਪੈਰ ਦੀਆਂ ਚੀਜ਼ਾਂ ਜਿਹੜੀਆਂ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਏ। ਸੋ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸ਼ੁਰੂ ਕਰਦੇ ਹਾਂ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਤੇ ਜੀ ਸੁਸ਼ੀਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਵਿੱਚ ਮੌਸਮ ਬੜਾ ਗਰਮ ਆ ਜੀ। ਇਸ ਵੇਲੇ ਚੋਣਾਂ ਦਾ ਮਾਹੌਲ ਬਣਿਆ ਹੋਇਆ ਆ, ਤੇ ਚੋਣਾਂ ਦੀਆਂ ਤਿਆਰੀਆਂ ਕਿਸ ਤਰ੍ਹਾਂ ਹੋ ਰਹੀਆਂ ਵੱਖ-ਵੱਖ ਪਾਰਟੀਆਂ ਦੀਆਂ? ਦੇਖੋ, ਹੁਣ ਤੱਕ ਅਸੀਂ ਦੇਖਦੇ ਆਏ ਹਾਂ ਕਿ ਚੋਣਾਂ ਦੇ ਵਿੱਚ ਭਾਵੇਂ ਕਾਫੀ ਸਮਾਂ ਸੀ, ਪਰ 1.5 ਸਾਲ ਪਹਿਲਾਂ ਹੀ ਚੋਣਾਂ ਦੀ ਤਿਆਰੀ ਜਿਹੜੀ ਹੈ ਲਗਭਗ ਸਾਰੀਆਂ ਪਾਰਟੀਆਂ ਨੇ ਸ਼ੁਰੂ ਕਰ ਦਿੱਤੀ ਸੀ। ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਨੇ, ਕਿਉਂਕਿ ਉਹ ਸਰਕਾਰ 'ਚ ਹੈ ਤੇ ਉਹਨਾਂ ਨੇ ਬਸ ਉਹ ਗਰੰਟਾਂ ਵੰਡਣ ਦਾ ਤੇ ਸੰਗਤ ਦਰਸ਼ਨ ਪ੍ਰੋਗਰਾਮ ਜਿਹੜੇ ਹੈਗੇ ਬਾਦਲ ਸਾਹਿਬ ਦੇ, ਉਹਦੇ 'ਚ ਤੇਜ਼ੀ ਲੈਣ ਦੀ ਸੀ। 1.5 ਸਾਲ ਪਹਿਲਾਂ ਪਹਿਲੀ ਵਾਰ ਹੋਇਆ ਭਾਰਤ ਦੇ ਕਿਸੇ ਸੂਬੇ ਦੇ ਵਿੱਚ ਵੀ ਚੋਣਾਂ ਹਾਲੇ 1.5 ਸਾਲ ਰਹਿੰਦਾ ਸੀ ਤੇ ਉਦੋਂ ਸ਼ੁਰੂ ਕਰ ਦਿੱਤੀ ਚੋਣਾਂ ਦੀ ਤਿਆਰੀ। ਹੁਣ ਸਮਾਂ ਬਹੁਤ ਘੱਟ ਰਹਿ ਗਿਆ ਤੇ ਪਿਛਲੇ 1 ਸਾਲ ਤੋਂ ਲਗਾਤਾਰ ਜਿਹੜਾ ਜੋ ਕੁਝ ਚੱਲ ਰਿਹਾ ਸੀ ਆਪਾਂ ਉਹ ਦੇਖਿਆ। ਉਹਦੇ 'ਚ ਇਹ ਲੱਗਦਾ ਸੀ ਵੀ ਚੋਣਾਂ ਤਾਂ ਹਾਲੇ ਦੂਰ ਹੈ, ਪਰ ਜਿਵੇਂ ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਤੇ ਉਤਰ ਆਏ ਸੀ ਸਾਰੇ, ਉਦੋਂ ਤੋਂ ਲੱਗਦਾ ਸੀ ਕਿ ਚੋਣਾਂ ਤਾਂ ਸ਼ਾਇਦ ਭਲਕੇ ਹੋਣੀਆਂ, ਪਰ ਚੋਣਾਂ ਹਾਲੇ ਅਸੀਂ ਦੇਖ ਰਹੇ ਹਾਂ ਕਿ ਤਾਜ਼ਾ ਜਾਣਕਾਰੀ ਹੈ ਕਿ ਚੋਣਾਂ ਕਰਾਉਣ ਦੀ ਤਿਆਰੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਤੇ ਸੰਭਾਵਨਾ ਹੈ ਕਿ ਜਨਵਰੀ ਦੇ ਵਿੱਚ ਚੋਣਾਂ ਹੋ ਜਾਣ। ਪਹਿਲਾਂ ਏਦਾਂ ਦੀ ਵੀ ਖਬਰ ਆਈ ਸੀ ਵੀ ਸ਼ਾਇਦ ਦਸੰਬਰ 'ਚ ਚੋਣਾਂ ਕਰਵਾ ਦਿੱਤੀਆਂ ਜਾਣੀਆਂ, ਪਰ ਹੁਣ ਚੋਣਾਂ ਬਾਰੇ ਖਬਰ ਆ ਰਹੀ ਹੈ ਕਿ ਜਨਵਰੀ 'ਚ ਚੋਣਾਂ ਕਰਵਾਈਆਂ ਜਾਣਗੀਆਂ। ਉਹਦੀ ਡਿਟੇਲ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਪਰ ਇਹ ਹੋਣ ਦੇ ਨਾਲ ਜੇ ਸੱਚਮੁੱਚ ਜਨਵਰੀ 'ਚ ਚੋਣਾਂ ਹੋਣੀਆਂ ਤੇ ਫਿਰ ਇਹਦਾ ਮਤਲਬ ਇਹ ਹੈ ਕਿ ਹੁਣ ਜਿਹੜਾ ਸਮਾਂ ਰਹਿ ਗਿਆ, ਇਸ ਸਮੇਂ ਦੇ ਵਿੱਚ ਤਾਂ ਫਿਰ ਬਹੁਤ ਜ਼ਿਆਦਾ ਤੇਜ਼ੀ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਦਿਖਾਈ ਜਾਏਗੀ ਤੇ ਫਿਰ ਬੜਾ ਕੁਝ ਨਵਾਂ ਸਾਡੇ ਸਾਹਮਣੇ ਆਏਗਾ। ਨਵਾਂ ਤਾਂ ਨਹੀਂ ਕਹਿ ਸਕਦੇ, ਕਿਉਂਕਿ ਚੋਣਾਂ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਬਣਾਇਆ ਜਾਂਦਾ ਹੈ ਜਾਂ ਬਣਾਇਆ ਗਿਆ ਜਾਂ ਗਾਂਹ ਬਣਾਇਆ ਜਾਏਗਾ, ਉਹਦੇ 'ਚ ਜਿਹੜੇ ਇਸ਼ੂਜ਼ ਨੇ ਉਹ ਸਾਈਡਲਾਈਨ ਕੀਤੇ ਜਾਂਦੇ ਆ, ਹੌਲੀ ਹੌਲੀ ਨੌਨ ਇਸ਼ੂ ਜਿਹੜੇ ਉਹ ਉਭਾਰੇ ਜਾਂਦੇ ਆ। ਪਰ ਹੁਣ ਜਦੋਂ ਇਹ ਖਬਰ ਆ ਰਹੀ ਹੈ ਵੀ ਪੰਜਾਬ 'ਚ ਜਨਵਰੀ ਮਹੀਨੇ ਦੇ ਵਿੱਚ ਚੋਣਾਂ ਕਰਵਾਉਣ ਦੀ ਤਿਆਰੀ ਹੈ, ਤਾਂ ਫਿਰ ਲਾਜ਼ਮੀ ਹੈ ਕਿ ਇਹ ਸਾਰਾ ਜਿਹੜਾ ਸੀਨ ਹੈ ਇਹਦੇ 'ਚ ਬਹੁਤ ਕੁਝ ਬੜੀ ਤੇਜ਼ੀ ਨਾਲ ਬਦਲੇਗਾ ਤੇ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਜਿੱਥੇ ਉਮੀਦਵਾਰਾਂ ਦੇ ਆਪਣੀਆਂ ਸੂਚੀਆਂ ਜਾਰੀ ਕਰਨ ਵੱਲ ਤੇਜ਼ੀ ਦਿਖਾਉਣਗੀਆਂ, ਉੱਥੇ ਸੰਭਾਵਿਤ ਜਿਹੜੇ ਉਮੀਦਵਾਰ ਹੈ ਉਹ ਆਪਣੇ ਆਪਣੇ ਹਲਕਿਆਂ ਦੇ ਵਿੱਚ ਹੋਰ ਤੇਜ਼ੀ ਦਿਖਾਉਣਗੇ। ਸਾਡੇ ਕੋਲ ਜਿਹੜੀ ਜਾਣਕਾਰੀ ਆਈ ਹੈ ਉਹ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਨੇ, ਚੋਣ ਕਮਿਸ਼ਨ 2 ਦਿਨ ਦੇ ਦੌਰੇ ਤੇ ਵੀ ਸੀ ਪੰਜਾਬ ਦੇ ਵਿੱਚ। ਖਬਰਾਂ ਦੇ ਬੁਲੇਟਿਨ 'ਚ ਤੁਸੀਂ ਸੁਣਿਆ, ਪੰਜਾਬ ਦੇ DGP ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਤਾਂ ਜੋ ਪੰਜਾਬ ਦੇ ਵਿੱਚ ਕਿਵੇਂ ਚੋਣ ਵਿਵਸਥਾ ਜਿਹੜੀ ਹੈ ਉਹ ਕੰਟਰੋਲ 'ਚ ਰਵੇ। ਤੇ ਇੱਕ ਦਿਨ ਪਹਿਲਾਂ ਉਹਨਾਂ ਨੇ ਪੰਜਾਬ ਦੀ ਚੋਣ ਕਮਿਸ਼ਨ ਨਾਲ ਵੀ ਮੁਲਾਕਾਤ ਕੀਤੀ ਹੈ। ਹੁਣ ਤਾਜ਼ਾ ਖਬਰ ਇਹ ਆਈ ਹੈ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਆ, ਸੈਂਟਰਲ ਇਲੈਕਸ਼ਨ ਕਮਿਸ਼ਨ, ਉਹਨੇ ਇੱਕ ਪਲਾਨਿੰਗ ਬਣਾਈ ਹੈ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦਾ ਜਿਹੜਾ ਪਹਿਲਾ ਗੇੜ ਹੈ, UP ਦੀਆਂ ਚੋਣਾਂ ਦਾ ਪਹਿਲਾ ਗੇੜ ਜਨਵਰੀ ਦੇ ਤੀਸਰੇ ਹਫ਼ਤੇ ਕਰਵਾਇਆ ਜਾਏ ਤੇ ਉਹਦੇ ਨਾਲ ਹੀ ਪੰਜਾਬ ਦੀਆਂ ਸਾਰੀਆਂ 117 ਸੀਟਾਂ ਤੇ ਇੱਕੋ ਦਿਨ ਚੋਣ ਕਰਵਾ ਦਿੱਤੀ ਜਾਏ। ਇਹ ਜਾਣਕਾਰੀ ਤਾਜ਼ਾ ਹੈ। ਕਾਰਨ ਇਹਦਾ ਕੀ ਹੈ ਵੀ ਮਾਰਚ ਤੋਂ ਲੈ ਕੇ ਅਪ੍ਰੈਲ ਤੱਕ, ਵੈਸੇ ਤਾਂ ਫਰਵਰੀ ਤੋਂ ਵੀ ਕੁਝ ਪੇਪਰ ਸ਼ੁਰੂ ਹੋ ਜਾਂਦੇ ਆ ਬੱਚਿਆਂ ਦੇ, ਸਕੂਲਾਂ ਦੇ, ਪਰ ਕਾਲਜਿਸ ਦੇ ਜਿਹੜੇ ਪੇਪਰ ਹੈਗੇ ਆ ਕਾਲਜ ਵਿਦਿਆਰਥੀਆਂ ਦੇ ਵਿੱਚ ਹੀ 10ਵੀਂ ਦੇ ਵਿਦਿਆਰਥੀਆਂ ਤੋਂ ਲੈ ਕੇ +2 ਦੇ ਵਿਦਿਆਰਥੀਆਂ ਤੱਕ, ਉਹ ਮਾਰਚ ਤੋਂ ਲੈ ਕੇ ਅਪ੍ਰੈਲ ਤੱਕ ਹੁੰਦੇ ਆ। ਸੋ ਮਾਰਚ ਅਪ੍ਰੈਲ ਤੱਕ ਤਾਂ ਚੋਣਾਂ ਹੋ ਹੀ ਨਹੀਂ ਸਕਦੀਆਂ।
ਤੇ ਫਰਵਰੀ ਜਿਹੜਾ ਆ ਉਹ ਫਿਰ ਬੱਚਿਆਂ ਦੀ ਤਿਆਰੀ ਵਾਲਾ ਹੁੰਦਾ ਬਹੁਤ ਜ਼ਿਆਦਾ, ਤੇ ਇਸ ਕਰਕੇ ਜਨਵਰੀ ਸੂਟ ਕਰਦਾ। ਜਨਵਰੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਜਨਵਰੀ ਦੇ ਤੀਸਰੇ ਹਫ਼ਤੇ ਉੱਤਰ ਪ੍ਰਦੇਸ਼ ਦੇ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਪੈਣਗੀਆਂ, ਕਿਉਂਕਿ ਉੱਤਰ ਪ੍ਰਦੇਸ਼ ਵੱਡਾ ਸੂਬਾ ਹੈ, ਉੱਥੇ ਇੱਕੋ ਦਿਨ 'ਚ ਚੋਣਾਂ ਹੋ ਨਹੀਂ ਸਕਦੀਆਂ। ਸੋ ਜਨਵਰੀ ਦਾ ਜਿਹੜਾ ਤੀਜਾ ਹਫ਼ਤਾ ਹੋਏਗਾ ਉਹਦੀ ਕੋਈ ਤਰੀਕ ਹੋਏਗੀ ਜਿਹੜੀ ਤੈਅ ਕੀਤੀ ਜਾਏਗੀ। ਉੱਥੇ ਉੱਤਰ ਪ੍ਰਦੇਸ਼ 'ਚ ਪਹਿਲਾ ਗੇੜ ਹੋਏਗਾ ਤੇ ਪੰਜਾਬ 'ਚ ਇੱਕੋ ਦਿਨ 'ਚ ਜਨਵਰੀ ਦੇ ਤੀਸਰੇ ਹਫ਼ਤੇ ਦੇ ਕਿਸੇ ਇੱਕ ਦਿਨ ਸਾਰੇ ਪੰਜਾਬ 'ਚ ਇੱਕੋ ਦਿਨ 117 ਸੀਟਾਂ ਦੀ ਚੋਣ ਕਰਵਾ ਦਿੱਤੀ ਜਾਏਗੀ। ਸੋ ਇਹ ਐਲਾਨ ਜੇ ਹੋ ਗਿਆ ਜਾਂ ਇਹਦੀ ਖਬਰ ਜੇ ਆ ਰਹੀ ਹੈ, ਐਲਾਨ ਹੋਣ 'ਚ ਵੀ ਕਿੰਨਾ ਕੁ ਟਾਈਮ ਲੱਗੇਗਾ, ਤਾਂ ਫਿਰ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੈ ਕਿ ਨਵੰਬਰ ਮਹੀਨੇ 'ਚ ਚੋਣ ਜ਼ਾਬਤਾ ਲਾਗੂ ਹੋ ਜਾਊਗਾ। ਹੁਣ ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ ਤੇ ਇਸ ਵੇਲੇ ਆਪਾਂ ਅਗਸਤ ਮਹੀਨੇ ਦੇ ਵਿੱਚ ਦੀ ਗੁਜ਼ਰ ਰਹੇ ਹਾਂ। ਅੱਜ ਸਾਡੇ 24 ਅਗਸਤ ਦੀ ਸਵੇਰ ਹੈ ਤੇ ਤੁਹਾਡੇ 23 ਅਗਸਤ ਦੀ ਰਾਤ ਹੈ, ਤੇ ਹੁਣ ਅਸੀਂ ਅਗਸਤ ਮਹੀਨੇ 'ਚ ਗੁਜ਼ਰ ਰਹੇ ਹਾਂ, ਯਾਨੀ ਸਤੰਬਰ ਅਕਤੂਬਰ 2.25 ਮਹੀਨੇ ਬਾਅਦ ਪੰਜਾਬ 'ਚ ਚੋਣ ਜ਼ਾਬਤਾ ਲਾਗੂ ਹੋਇਆ। ਹੁਣ ਇਹ 2.25 ਮਹੀਨੇ ਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਦੀ ਹਕੂਮਤੀ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਤੇ ਖਾਸ ਤੌਰ ਤੇ ਬਾਦਲ ਸਾਹਿਬ, ਇਹਨਾਂ ਨੇ ਹੁਣ ਝੜੀ ਲਾ ਦੇਣੀ ਆ ਸੰਗਤ ਦਰਸ਼ਨਾਂ ਦੀ। ਬਹੁਤ ਵੱਡੇ ਪੱਧਰ ਤੇ ਰਕਮਾਂ ਵੰਡੀਆਂ ਜਾ ਰਹੀਆਂ, ਵੈਸੇ ਖਾਸ ਤੌਰ ਤੇ ਆਪਣੇ ਹਲਕਿਆਂ 'ਚ, ਆਪਣੇ ਜ਼ਿਲ੍ਹਿਆਂ ਦੇ ਵਿੱਚ, ਬਠਿੰਡੇ ਦੇ ਵਿੱਚ ਅੱਜ ਵੀ ਉਹਨਾਂ ਦਾ ਸੀਗਾ ਲੰਬੀ ਦੇ ਵਿੱਚ ਸੰਗਤ ਦਰਸ਼ਨ, ਉੱਥੇ ਉਹਨਾਂ ਦਾ ਵਿਰੋਧ ਵੀ ਹੋਇਆ, ਦਲਿਤ ਭਾਈਚਾਰੇ ਦੇ ਲੋਕਾਂ ਨੇ ਵਿਰੋਧ ਵੀ ਕੀਤਾ, 2 ਅਕਾਲੀ ਧੜੇ ਵੀ ਉਹਨਾਂ ਦੀ ਹਾਜ਼ਰੀ 'ਚ ਆਪੋ ਵਿੱਚ ਹੀ ਲੜ ਪਏ। ਇਹ ਵੱਖਰੇ ਮਸਲੇ ਆ, ਪਰ ਪੈਸਾ ਬਹੁਤ ਸੁੱਟਿਆ ਜਾ ਰਿਹਾ ਹਰ ਮਾਮਲੇ 'ਚ। ਤੇ ਜਿਹੜੇ ਵੱਖ-ਵੱਖ ਮਹਿਕਮੇ ਆ ਸਰਕਾਰ ਦੇ, ਉਹਨਾਂ ਨੂੰ ਵੀ ਇਹ ਕਹਿ ਦਿੱਤਾ ਗਿਆ ਵੀ ਕਿਸੇ ਦਾ ਵੀ ਕੰਮ ਰੁਕਣਾ ਨਹੀਂ ਚਾਹੀਦਾ। ਜਿਹੜੀ 5 ਸਾਲ ਕੁਝ ਨਾ ਕਰੋ, 4 ਸਾਲ, 4.25 4.5 ਸਾਲ ਕੁਝ ਨਾ ਕਰੋ, ਆਖਰੀ 4-6 ਮਹੀਨੇ ਜਿਹੜੇ ਆ ਲੋਕਾਂ ਨੂੰ ਅਹਿਸਾਸ ਕਰਾ ਦਿਓ ਕਿ ਸਰਕਾਰ ਤਾਂ ਹੈ ਹੀ ਤੁਹਾਡੀ, ਤੁਹਾਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਇਹ ਹੁਣ ਸਾਰਾ ਕੁਝ ਕੀਤਾ ਜਾ ਰਿਹਾ। ਲੋਕ ਭੁਲੱਕੜ ਹੈ, ਲੋਕ ਬੜੀ ਛੇਤੀ ਭੁੱਲ ਜਾਂਦੇ ਆ। ਲੋਕ 4.5 ਸਾਲ ਉਹਨਾਂ ਨਾਲ ਕੀ ਹੋਇਆ ਉਹ ਭੁੱਲ ਜਾਣਗੇ। 2 ਮਹੀਨਿਆਂ 'ਚ ਸਰਕਾਰ ਨੇ ਕੀ ਉਹਨਾਂ ਲਈ ਕਰ ਦਿੱਤਾ ਜਿਹੜਾ ਕਿ ਟੈਂਪਰੇਰੀ ਲਾਭ ਹੋਏਗਾ, ਸਥਾਈ ਲਾਭ ਨਹੀਂ ਹੋਏਗਾ, ਉਹਦੀ ਬਣਾ ਦੇ ਉੱਤੇ ਲੋਕ ਆਪਣੀ ਵੋਟ ਦਾ ਫੈਸਲਾ ਕਰ ਲੈਂਦੇ ਆ। ਸੋ ਇਹ ਇੱਕ ਤਾਂ ਹਕੂਮਤੀ ਧਿਰ ਨੇ ਬਹੁਤ ਤੇਜ਼ੀ ਦੇ ਨਾਲ ਹੁਣ ਇਸ ਪਾਸੇ ਨੂੰ ਤੁਰਨਾ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵਾਲੇ ਤੇ ਆਮ ਆਦਮੀ ਪਾਰਟੀ, ਉਹਨਾਂ ਨੇ ਵੀ ਆਪਣੀ ਉਮੀਦਵਾਰਾਂ ਦੀਆਂ ਸੂਚੀਆਂ ਜਿਹੜੀਆਂ ਆ ਉਹਦੇ ਤੇ ਹੁਣ ਬੜੀ ਤੇਜ਼ੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ। ਨੰਬਰ ਪਹਿਲਾਂ ਹੀ ਲੈ ਗਈ ਆਮ ਆਦਮੀ ਪਾਰਟੀ, 32 ਆਪਣੇ ਉਮੀਦਵਾਰ ਐਲਾਨ ਕੇ। ਕਾਂਗਰਸ ਵੀ ਉਸ ਪਾਸੇ ਕੰਮ ਕਰਨ ਰਹੀ ਹੈ। 1600 ਤੋਂ ਜ਼ਿਆਦਾ ਅਰਜ਼ੀਆਂ ਆ ਗਈਆਂ ਕਾਂਗਰਸ ਦੇ ਕੋਲ। ਕਾਂਗਰਸ ਵੀ ਬੜੀ ਛੇਤੀ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਵਾਲੀ ਹੈ। ਸੋ ਪੰਜਾਬ ਦੇ ਵਿੱਚ ਆਉਣ ਵਾਲੇ ਜਿਹੜੇ ਆ 2-2.5 ਮਹੀਨੇ ਆ, ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਜਿਹੜੇ ਹੈ, ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਬੜਾ ਕੁਝ ਹੋਣਾ ਹੈ, ਪਰ ਚੋਣ ਜ਼ਾਬਤਾ ਲਾਗੂ ਹੋਣ ਤੱਕ ਬਹੁਤ ਕੁਝ ਦੇਣ ਦਵਾਉਣ ਦਾ ਕੰਮ ਜਿਹੜਾ ਆ ਸਾਰੀਆਂ ਧਿਰਾਂ ਵੱਲੋਂ, ਖਾਸ ਤੌਰ ਤੇ ਹਕੂਮਤੀ ਧਿਰ ਵੱਲੋਂ ਤੁਸੀਂ ਹੁੰਦਾ ਦੇਖੋਗੇ ਜੀ। ਜੀ ਬਿਲਕੁਲ, ਮੇਰੇ ਤੇ ਖਿਆਲ ਦੇ ਵਿੱਚ ਇਦਾਂ ਹੀ ਆ ਕਿ ਜਲਦੀ ਤੋਂ ਜਲਦੀ ਵੋਟਾਂ ਜਿਹੜੀਆਂ ਕਰਾਉਣ ਦੀਆਂ ਤਿਆਰੀਆਂ। ਤੇ ਅੱਗੇ ਆਪਾਂ ਗੱਲ ਕਰਦੇ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਧੜਿਆਂ ਵਿੱਚ ਲੜਾਈ ਹੋ ਜਾਂਦੀ ਆ, ਜਿੱਥੇ ਲੀਡਰ ਜਾਂਦੇ ਆ ਜਾਂ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਉੱਥੇ ਬੜਾ ਆਪਸ ਵਿੱਚ ਗੁੱਸੇਰਾਜੀ ਹੁੰਦੇ ਆ। ਇਸੇ ਤਰ੍ਹਾਂ ਸਾਰੀਆਂ ਪਾਰਟੀਆਂ ਦੇ ਵਿੱਚ ਹੋਊਗਾ। ਉਹਨਾਂ ਲਈ ਇੱਕ ਨਵਾਂ ਫਰੰਟ ਖੁੱਲ੍ਹਣ ਲੱਗਾ ਜੀ ਧਰਮਵੀਰ ਗਾਂਧੀ ਵੱਲੋਂ। ਦੇਖੋ, ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੈ ਹਾਲੇ ਵੀ, ਭਾਵੇਂ ਉਹ ਪਾਰਟੀ ਤੋਂ ਸਸਪੈਂਡ ਆ, ਪਰ ਪਾਰਟੀ ਦੇ ਵਿੱਚੋਂ ਡਿਸਮਿਸ ਨਹੀਂ ਹਾਲੇ ਕੀਤੇ ਗਏ। ਕਿਸੇ ਨੂੰ ਸਸਪੈਂਡ ਕਰਨਾ ਹੋਰ ਗੱਲ ਹੁੰਦੀ ਹੈ, ਡਿਸਮਿਸ ਕਰਨਾ ਹੋਰ। ਡਿਸਮਿਸ ਕਰਨ ਦਾ ਮਤਲਬ ਹੈ ਵੀ ਬਿਲਕੁਲ ਪਾਰਟੀ ਨਾਲ ਕੋਈ ਲਾਗਾ ਦੇਗਾ ਨਹੀਂ। ਸਸਪੈਂਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡਾ ਜਿਹੜਾ ਕੇਸ ਹੈ ਉਹਦੇ ਉੱਤੇ ਪਾਰਟੀ ਵਿਚਾਰ ਕਰ ਰਹੀ ਹੈ, ਕੱਲ ਨੂੰ ਤੁਹਾਡੀ ਸਸਪੈਂਸ਼ਨ ਵਾਪਸ ਹੋ ਸਕਦੀ ਹੈ, ਨਹੀਂ ਤਾਂ ਤੁਹਾਨੂੰ ਬਿਲਕੁਲ ਜਿਹੜਾ ਆ ਪਾਰਟੀ ਤੋਂ ਬਰਖਾਸਤ ਮਤਲਬ ਬਾਹਰ ਕੀਤਾ ਜਾ ਸਕਦਾ ਹੈ। ਹੁਣ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੈ ਤੇ ਉਹਨਾਂ ਨੇ ਵੈਸੇ ਤਾਂ ਹਰ ਰੋਜ਼ ਹੀ ਕੋਈ ਨਾ ਕੋਈ ਬਿਆਨਬਾਜ਼ੀ ਉਹਨਾਂ ਦੀ ਆਉਂਦੀ ਰਹਿੰਦੀ ਹੈ। ਤੇ ਉਹ ਜਦੋਂ ਤੋਂ ਸਸਪੈਂਡ ਹੋਏ ਨੇ, ਸਸਪੈਂਡ ਹੋਣ ਤੋਂ ਪਹਿਲਾਂ ਵੀ ਉਹ ਆਪਣੀ ਹੀ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਜਿਹੜੇ ਆ ਬੜੇ ਸਖਤ ਲਹਿਜੇ ਵਿੱਚ ਬੋਲਦੇ ਰਹੇ ਆ। ਹੁਣ ਉਹਨਾਂ ਨੇ ਇੱਕ ਸਿਆਸੀ ਫਰੰਟ ਬਣਾਉਣ ਦਾ ਐਲਾਨ ਕਰ ਦਿੱਤਾ। ਸਿਆਸੀ ਫਰੰਟ ਬਣਾਉਣ ਵੇਲੇ ਉਹਨਾਂ ਦੇ ਨਾਲ ਇੱਕ ਤਾਂ ਪ੍ਰੋਫੈਸਰ ਮਨਜੀਤ ਸਿੰਘ ਹੋਰੀ ਸੀਗੇ ਜਿਨ੍ਹਾਂ ਨੇ ਪੰਜਾਬ ਸਵੈਰਾਜ ਪਾਰਟੀ ਬਣਾਈ ਹੈ। ਇੱਕ ਹਰਦੀਪ ਕਿੰਗਰਾ ਜਿਹੜੇ ਸੁੱਚਾ ਸਿੰਘ ਛੋਟੇਪੁਰ ਦੇ ਰਾਈਟ ਹੈਂਡ ਸੀ, ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਪਾਰਟੀ ਤੋਂ ਰਿਜ਼ਾਈਨ ਕਰ ਦਿੱਤਾ, ਦੁਰਗੇਸ਼ ਪਾਠਕ ਤੇ ਇਲਜ਼ਾਮ ਲਾ ਕੇ ਕਿ ਉਹ ਪੈਸੇ ਮੰਗਦਾ। ਉਹ ਸੀਗੇ ਤੇ ਕੁਝ ਹੋਰ ਜਿਹੜੇ ਪਾਰਟੀ 'ਚ ਜਿਹੜੇ ਨਿਰਾਸ਼ ਹੋ ਚੁੱਕੇ ਹੈ, ਜਿਨ੍ਹਾਂ ਨੂੰ ਕੋਈ ਸੰਭਾਵਨਾ ਨਹੀਂ ਵੀ ਉਹਨਾਂ ਨੂੰ ਟਿਕਟ ਮਿਲੇਗੀ। ਸੋ ਉਹ ਜਮਘਟਾ ਉਹਨਾਂ ਨੇ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਸਿਆਸੀ ਫਰੰਟ ਬਣਾਤਾ ਹੈ ਤੇ 15 ਦਿਨਾਂ 'ਚ ਅਸੀਂ ਸਾਰਾ ਤੈਅ ਕਰ ਲਵਾਂਗੇ ਕਿ ਸਿਆਸੀ ਫਰੰਟ ਦੀਆਂ ਤਰਜੀਹਾਂ ਕੀ ਹੋਣਗੀਆਂ ਤੇ ਕਿੱਥੇ ਅਸੀਂ ਜਿੱਥੇ ਸਾਡੀ ਤਾਕਤ ਹੈ ਚੋਣ ਲੜਨੀ ਹੈ। ਯਾਨੀ 117 ਤਾਂ ਨਹੀਂ, ਪਰ ਪੰਜਾਬ ਦੇ ਵਿੱਚ 40-50 ਸੀਟਾਂ ਜਿਹੜੀਆਂ ਆ ਇਹ ਸਿਆਸੀ ਫਰੰਟ ਦੇ ਨਾਂ ਤੇ ਇਹ ਲੜਨਗੇ, ਜੋ ਦਿਖਾਈ ਦੇ ਰਿਹਾ। ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਜਦੋਂ ਇਹ ਸਿਆਸੀ ਫਰੰਟ ਬਣਾਉਣ ਦਾ ਐਲਾਨ ਕੀਤਾ, ਇਹਨਾਂ ਨੇ 2-3 ਗੱਲਾਂ ਕੀਤੀਆਂ, ਉਹਦੇ ਤੇ ਸਾਨੂੰ ਗੱਲ ਕਰਨੀ ਚਾਹੀਦੀ ਹੈ।
ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਇਹ ਕਹਿੰਦੇ ਹੋ ਕਿ ਅਰਵਿੰਦ ਕੇਜਰੀਵਾਲ ਵੀ ਵੱਡੇ ਖਿਡਾਰੀ ਹੋ ਗਏ ਆ, ਉਹ ਤਾਨਾਸ਼ਾਹ ਆ, ਉਹਨਾਂ ਦਾ ਬਹੁਤਾ ਹਮਲਾ ਅਰਵਿੰਦ ਕੇਜਰੀਵਾਲ ਤੇ ਨਾਲ ਫਿਰ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਤਾਂ ਲੈ ਆਏ ਪ੍ਰਸ਼ਾਂਤ ਕਿਸ਼ੋਰ ਨੂੰ ਇੱਕ ਇਲੈਕਸ਼ਨ ਸਟ੍ਰੈਟਜੀ ਬਣਾਉਣ ਵਾਸਤੇ ਜਾਂ ਚੋਣ ਰਣਨੀਤੀਕਾਰ ਦੇ ਤੌਰ ਦੇ ਉੱਤੇ ਪ੍ਰਸ਼ਾਂਤ ਕਿਸ਼ੋਰ ਦਾ ਵੱਡਾ ਨਾਂ ਆ। ਉਹਨੇ ਨਰਿੰਦਰ ਮੋਦੀ ਦੀ ਪ੍ਰਧਾਨ ਮੰਤਰੀ ਬਣਨ ਦੇ ਵਿੱਚ ਬੜੀ ਵੱਡੀ ਮਦਦ ਕੀਤੀ ਆ। ਬਿਹਾਰ 'ਚ ਨਿਤੀਸ਼ ਕੁਮਾਰ ਤੇ ਲਾਲੂ ਯਾਦਵ ਨੂੰ ਜਿਤਾਇਆ। ਹੁਣ ਪੰਜਾਬ 'ਚ ਉਹ ਕੈਪਟਨ ਅਮਰਿੰਦਰ ਉਹਨਾਂ ਨੂੰ ਲੈ ਆਇਆ 600 ਕਰੋੜ ਰੁਪਈਆ ਦੇ ਕੇ ਵੀ ਉਹਨਾਂ ਦੇ ਕੋਲ ਵੀ ਇੱਕ ਚੋਣ ਖਿਡਾਰੀ ਹੈਗਾ ਪ੍ਰਸ਼ਾਂਤ ਕਿਸ਼ੋਰ। ਤੇ ਸੁਖਬੀਰ ਬਾਦਲ ਜਿਹੜੇ ਉਹ ਖੁਦ ਮੈਨੇਜਮੈਂਟ ਦੇ ਵੱਡੇ ਖਿਡਾਰੀ ਹੈ ਤੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਬਾਦਲ ਜਿਹੜੇ ਆ ਉਹ ਗੱਲਾਂ ਦੇ ਖਿਡਾਰੀ ਹੈ। ਤੇ ਤੁਸੀਂ ਕਹਿੰਦੇ ਹੋ ਕਿ ਅਰਵਿੰਦ ਕੇਜਰੀਵਾਲ ਵੀ ਬਹੁਤ ਵੱਡਾ ਖਿਡਾਰੀ ਹੈ, ਤੇ ਦੱਸੋ ਇਹ ਵੀ ਜਿੱਤੂਗਾ ਕੌਣ ਪੰਜਾਬ ਦੇ ਵਿੱਚ? ਇਹ ਖਿਡਾਰੀਆਂ ਦੇ ਵਿੱਚੋਂ ਕਿਹੜਾ ਖਿਡਾਰੀ ਜਿੱਤੂ ਜਾਂ ਪੰਜਾਬ ਦੀ ਜਨਤਾ ਜਿੱਤੂਗੀ? ਜਿੱਤੂਗਾ ਕੌਣ? ਤਾਂ ਉਹਨਾਂ ਡਾਕਟਰ ਧਰਮਵੀਰ ਗਾਂਧੀ ਦਾ ਕਹਿਣਾ ਇਹ ਸੀ ਕਿ ਜਿੱਤਣਾ ਇਹਨਾਂ ਖਿਡਾਰੀਆਂ 'ਚ ਜਿਹੜਾ ਸਭ ਤੋਂ ਵੱਡਾ ਖਿਡਾਰੀ ਹੋਏਗਾ ਉਹੀ ਜਿੱਤੇਗਾ ਜਿਹੜਾ ਉਹਨੇ ਨਾਂ ਨਹੀਂ ਲਿਆ। ਪਰ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਹਰ ਹਾਲ ਦੇ ਵਿੱਚ ਪੰਜਾਬ ਦੀ ਜਨਤਾ ਨੇ ਹਾਰਨਾ ਹੈ। ਜਿੱਤ ਭਾਵੇਂ ਕੋਈ ਇੱਕ ਵੱਡਾ ਖਿਡਾਰੀ ਜਾਊਗਾ ਪਰ ਜਨਤਾ ਹਾਰੇਗੀ। ਫਿਰ ਉਹਨਾਂ ਨੂੰ ਤੇ ਦੱਸਣਾ ਚਾਹੀਦਾ ਸੀ। ਮੇਰਾ ਸਵਾਲ, ਜੇ ਮੈਂ ਉੱਥੇ ਹਾਜ਼ਰ ਨਹੀਂ ਸੀ, ਵੀ ਜੇ ਜਨਤਾ ਨੇ ਹਾਰਨਾ ਤੇ ਫਿਰ ਜਨਤਾ ਦੀ ਹਾਰ ਦੇ ਵਿੱਚ ਤੁਸੀਂ ਹਿੱਸਾ ਕਿਉਂ ਪਾ ਰਹੇ ਹੋ? ਕਿਉਂਕਿ ਜੇ ਤੁਸੀਂ ਇੱਕ ਵੱਖਰਾ ਧੜਾ ਬਣਾ ਕੇ ਲੜੋਗੇ ਤੇ ਭਾਵੇਂ ਉਹ ਬਾਗੀ ਹੈ ਜਾਂ ਇੱਧਰੋਂ ਉੱਧਰੋਂ ਸਾਰੇ ਬਾਗੀ ਇਕੱਠੇ ਕਰ ਲਓ, ਉੱਧਰੋਂ ਕਾਂਗਰਸ ਵਾਲੇ ਟੁੱਟ ਕੇ ਆਉਣਗੇ ਤੁਹਾਡੇ ਕੋਲ, ਕੋਈ ਜਿਨ੍ਹਾਂ ਨੂੰ ਉੱਧਰੋਂ ਕਿਸੇ ਪਾਸੇ ਵੀ ਟਿਕਟ ਨਹੀਂ ਮਿਲਣੀ, ਕੋਈ ਅਕਾਲੀਆਂ ਤੋਂ 4 ਬੰਦੇ ਆਣਗੇ, ਆਮ ਆਦਮੀ ਪਾਰਟੀ 'ਚ ਆ ਜਾਓ, ਤੁਹਾਡਾ ਵੀ ਤਾਂ ਤਨਾਜ਼ਾ ਹੀ ਹੋ ਗਿਆ। ਤੁਹਾਡੇ ਕੋਲ ਵੀ ਤਾਂ ਕੋਈ ਆਈਡੀਓਲੋਜੀ ਨਹੀਂ ਹੈਗੀ ਤੇ ਫਿਰ ਤੁਸੀਂ ਜਿਹੜੀ ਵੋਟਾਂ ਦੀ ਵੰਡ ਕਰਨੀ ਬੜੀ ਤਿੱਖੇ ਰੂਪ ਦੇ ਵਿੱਚ, ਇਹ ਜਨਤਾ ਨੂੰ ਹਰਾਉਣ ਦੇ ਹੀ ਕੰਮ ਆਏਗੀ। ਇੱਕ ਗੱਲ। ਦੂਜੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ, ਜਿਹੜੀ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ, ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਹੈ 3 ਲੀਡਰ ਜਿਹੜੇ ਆ ਆਮ ਆਦਮੀ ਪਾਰਟੀ ਦੇ, ਉਹਨਾਂ ਦਾ ਨਾਂ ਲੈ ਕੇ ਕਿ ਉੱਥੇ ਉਹਨਾਂ ਦੀ ਬੜੀ ਬੇਕਦਰੀ ਹੋ ਰਹੀ ਆਮ ਆਦਮੀ ਪਾਰਟੀ। ਇੱਕ ਉਹਨਾਂ ਨੇ ਲਿਆ ਸੁੱਚਾ ਸਿੰਘ ਛੋਟੇਪੁਰ ਦਾ ਨਾਂ ਕਿ ਸੁੱਚਾ ਸਿੰਘ ਛੋਟੇਪੁਰ ਨੂੰ 5 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸੇਵਾ ਕਰਦੇ ਆ। ਇੱਕ ਉਹਨਾਂ ਨੇ ਨਾਂ ਲਿਆ ਸੁਖਪਾਲ ਸਿੰਘ ਖਹਿਰੇ ਦਾ, ਇੱਕ ਕੰਵਰ ਸੰਧੂ ਦਾ, ਵੀ ਇਹ 3 ਲੀਡਰ ਹੈ ਜਿਹਨਾਂ ਨੂੰ ਸਾਈਡਲਾਈਨ ਕੀਤਾ ਆਮ ਆਦਮੀ ਪਾਰਟੀ ਨੇ। ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਆਮ ਆਦਮੀ ਪਾਰਟੀ 'ਚ। ਇਹ ਕਹਿ ਕੇ ਸ਼ਾਇਦ ਉਹ ਇਹ 3 ਲੀਡਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੰਕੇਤ ਦੇ ਰਹੇ ਆ ਵੀ 22 ਦੇ ਕੱਲ ਨੂੰ ਜਿੱਦਾਂ ਸੁੱਚਾ ਸਿੰਘ ਛੋਟੇਪੁਰ ਨੇ ਪਹਿਲੀ ਵਾਰ ਜਦੋਂ ਪਹਿਲੀ ਸੂਚੀ ਜਾਰੀ ਕੀਤੀ ਆਮ ਆਦਮੀ ਪਾਰਟੀ ਦੀ, ਸੁੱਚਾ ਸਿੰਘ ਛੋਟੇਪੁਰ ਨੇ ਉੱਤੇ ਇਤਰਾਜ਼ ਕੀਤਾ ਤੇ ਜੇ ਇਹਦੇ ਇਤਰਾਜ਼ ਉਹਨਾਂ ਦੇ ਕਾਇਮ ਰਹੇ ਤੇ ਪਾਰਟੀ 'ਚੋਂ ਅਨਫਿਟ ਆਪਣੇ ਆਪ ਨੂੰ ਫੀਲ ਕਰਦੇ ਹੋਏ ਤਾਂ ਉਹ ਫਿਰ ਇਹਨਾਂ ਦੇ ਫਰੰਟ ਦੇ ਵਿੱਚ ਨਾਲ ਆਉਣ। ਇੱਕ ਕਿਸਮ ਦਾ ਇੱਕ ਸੰਕੇਤਾਂ ਰਾਹੀਂ ਕੰਵਰ ਸੰਧੂ, ਸੁਖਪਾਲ ਸਿੰਘ ਖਹਿਰਾ ਤੇ ਸੁੱਚਾ ਸਿੰਘ ਛੋਟੇਪੁਰ ਜਾਂ ਏਦਾਂ ਦੇ ਹੋਰ ਲੋਕ ਜਿਹੜੇ ਅਨਕੰਫਰਟੇਬਲ ਫੀਲ ਕਰਨਗੇ ਆਮ ਆਦਮੀ ਪਾਰਟੀ 'ਚ, ਉਹਨਾਂ ਨੂੰ ਵੀ ਕਨਵੇ ਕੀਤਾ ਜਾਂ ਮੈਸੇਜ ਕੀਤਾ ਡਾਕਟਰ ਧਰਮਵੀਰ ਗਾਂਧੀ ਨੇ ਕਿ ਤੁਸੀਂ ਕੱਲ ਨੂੰ ਸਾਡਾ ਫਰੰਟ ਤੁਹਾਡੇ ਵਾਸਤੇ ਖੁੱਲ੍ਹਾ ਹੈ। ਅਲਟੀਮੇਟਲੀ ਹੁੰਦਾ ਕਿ ਇੱਕ ਚੀਜ਼ ਨਹੀਂ ਹੁੰਦਾ, ਬਾਅਦ ਦੀ ਗੱਲ ਹੈ, ਪਰ ਮੈਂ ਸਮਝਦਾ ਕਿ ਇਹਦਾ ਲਾਭ ਸਿੱਧੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗਠਜੋੜ ਨੂੰ ਹੋਣ ਵਾਲਾ ਹੈ। ਪਹਿਲੇ ਜਿਹੜੀ ਓਪੋਜੀਸ਼ਨ ਦੀ ਵੋਟ ਬਹੁਤ ਬੁਰੀ ਤਰ੍ਹਾਂ ਵੰਡੀ ਹੋਈ ਹੈ ਤੇ ਮੇਰੀ ਧਾਰਨਾ ਹਾਲੇ ਵੀ ਇਹੀ ਹੈ ਕਿ ਇਸ ਵੇਲੇ ਟਫ ਲੜਾਈ ਹੈ, ਨੈਕ ਟੂ ਨੈਕ ਲੜਾਈ ਹੈ 3 ਧੜਿਆਂ ਦੇ ਵਿੱਚ, ਅਕਾਲੀ ਦਲ, ਬੀਜੇਪੀ ਗਠਜੋੜ, ਕਾਂਗਰਸ ਤੇ ਆਮ ਆਦਮੀ ਪਾਰਟੀ। ਪਰ ਜੇ ਏਦਾਂ ਇੱਕ ਹੋਰ ਧੜਾ ਉੱਭਰ ਆਉਂਦਾ ਤੇ ਕੱਲ ਨੂੰ ਸਿਮਰਜੀਤ ਬੈਂਸ ਤੇ ਉਹ ਬਲਵਿੰਦਰ ਬੈਂਸ ਦੇ ਭਰਾ ਜਿਹੜੇ ਆ ਇਹ ਵੀ ਕੋਈ ਧੜਾ ਬਣਾ ਕੇ ਇਹਨਾਂ ਨਾਲ ਆ ਜਾਂਦੇ ਆ ਜਾਂ ਵੱਖਰਾ ਧੜਾ ਬਣਾ ਲੈਂਦੇ ਆ ਤੇ ਉਧਰੋਂ ਜਗਮੀਤ ਬਰਾੜ ਹੋਰ ਹੀ ਆਪਣਾ ਧੜਾ ਵੱਖਰਾ ਬਣਾਈ ਫਿਰਨ, ਫਿਰ ਵੋਟਾਂ ਬਹੁਤ ਬੁਰੀ ਤਰ੍ਹਾਂ ਵੰਡੀਆਂ ਜਾਣੀਆਂ। ਤੇ ਇਸ ਵੋਟਾਂ ਦੀ ਜਿਹੜੀ ਬਹੁਤ ਬੁਰੀ ਵੰਡ ਹੈ, ਇਹਨੇ ਜਿੱਦਾਂ ਪਿਛਲੀ ਵਾਰ ਬਾਦਲ ਸਾਹਿਬ ਦੇ ਭਤੀਜੇ ਨੇ ਇਹਨਾਂ ਦਾ ਦਾਅ ਲਵਾਤਾ ਮਨਪ੍ਰੀਤ ਬਾਦਲ ਨੇ, ਤੇ ਐਤਕੀ ਇਹ ਜਿਹੜੇ ਓਪੋਜੀਸ਼ਨ ਬਹੁਤ ਬੁਰੀ ਤਰ੍ਹਾਂ ਖੇਡੇਗੀ ਉਹ ਫੇਰ ਤੋਂ ਬਾਦਲ ਸਾਹਿਬ ਦਾ ਦਾਅ ਲਵਾ ਸਕਦੇ ਆ, ਸੁਖਬੀਰ ਬਾਦਲ ਦਾ ਦਾਅ ਲਵਾ ਸਕਦੇ ਆ। ਤੇ ਮੈਂ ਸਮਝਦਾ ਕਿ ਅੱਜ ਦੇ ਦਿਨ 'ਚ ਸਭ ਤੋਂ ਜ਼ਿਆਦਾ ਖੁਸ਼ ਡਾਕਟਰ ਧਰਮਵੀਰ ਗਾਂਧੀ ਦੀ ਜਿਹੜੀ ਇਹ ਨਵਾਂ ਸਿਆਸੀ ਫਰੰਟ ਬਣਾਉਣ ਦੀ ਗੱਲ ਹੈ, ਇਹਦੇ ਤੋਂ ਬਾਦਲ ਸਾਹਿਬ ਤੇ ਸੁਖਬੀਰ ਬਾਦਲ ਸਾਹਿਬ ਹੋਏ ਹੋਣਗੇ, ਹੋਰ ਕਿਸੇ ਨੂੰ ਜ਼ਿਆਦਾ ਖੁਸ਼ੀ ਨਹੀਂ ਹੋਏਗੀ ਜੀ। ਜੀ ਬਿਲਕੁਲ, ਲੱਗਦਾ ਤਾਂ ਇਸੇ ਤਰ੍ਹਾਂ, ਪਤਾ ਨਹੀਂ ਕਿਸ ਤਰ੍ਹਾਂ ਬੰਦੇ ਪੂਰੇ ਕਰਨਗੇ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਦੇ ਮਸਲਿਆਂ ਦੀ, ਕਿ ਪੰਜਾਬ ਦੇ ਮਸਲਿਆਂ ਦੀ ਗੱਲ ਕਰਨੀ ਚਾਹੀਦੀ ਆ, ਪਰ ਹੁਣ ਫੇਰ ਜਿਹੜਾ ਉਹ ਚੋਣ ਸਟੰਟ ਆ ਚੰਡੀਗੜ੍ਹ ਪੰਜਾਬ ਦਾ, ਤੇ ਚੰਡੀਗੜ੍ਹ ਪੰਜਾਬ ਦਾ ਇਹ ਸੱਤਾਧਾਰੀ ਪਾਰਟੀ ਵੱਲੋਂ ਲੋਕਾਂ ਨੂੰ ਇਸੇ ਭੰਬਲ ਭੁੱਸੇ 'ਚ ਪਾਇਆ ਜਾ ਰਿਹਾ। ਬਠਿੰਡੇ 'ਚ ਅੱਜ ਅਧਿਆਪਕ ਮੁਜ਼ਾਹਰਾ ਕਰ ਰਹੇ ਸੀ ਤੇ ਉੱਥੇ ਡਾਂਗ ਵੜੀ ਉਹਨਾਂ ਤੇ, ਉਹਦੀ ਕੋਈ ਗੱਲ ਨਹੀਂ ਕਰਦਾ। ਗੱਲ ਇਹ ਹੋ ਰਹੀ ਹੈ ਕਿ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਕ ਹੈ ਉਹ ਜੀ ਪੰਜਾਬ ਵਾਲੇ ਕਹਿੰਦੇ ਆ ਕਿ ਬਸ ਪੰਜਾਬ ਵਾਲਾ ਹੀ ਹੋਣਾ ਚਾਹੀਦਾ ਬੰਦਾ, ਤੇ ਹਰਿਆਣਾ ਕਹਿੰਦਾ ਕਿ ਰੋਟੇਸ਼ਨ ਹੋਣੀ ਚਾਹੀਦੀ ਹੈ। ਹਰਿਆਣੇ ਦੇ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਹੋਰੀ ਬਕਾਇਦਾ ਮਿਲੇ ਜਾ ਕੇ ਨਰਿੰਦਰ ਮੋਦੀ ਸਾਹਿਬ ਨੂੰ, ਤੇ ਇੱਧਰ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਬਾਦਲ ਸਾਹਿਬ ਨੇ ਤੇ ਸੁਖਬੀਰ ਬਾਦਲ ਨੇ ਕਿ ਚੰਡੀਗੜ੍ਹ ਪੰਜਾਬ ਦਾ, ਚੰਡੀਗੜ੍ਹ ਪੰਜਾਬ ਦਾ। ਤੇ ਇੱਧਰ ਕੈਪਟਨ ਅਮਰਿੰਦਰ ਹੋਰਾਂ ਨੇ ਵੀ ਬਿਆਨ ਦੇ ਦਿੱਤਾ ਵੀ ਭਾਈ ਮਨੋਹਰ ਲਾਲ ਖੱਟਰ ਹੋਰਾਂ ਨੂੰ, ਅਸੀਂ ਖਬਰਾਂ 'ਚ ਵੀ ਤੁਹਾਡਾ ਸਾਂਝਾ ਕੀਤਾ, ਮਨੋਹਰ ਲਾਲ ਖੱਟਰ ਹੋਰਾਂ ਨੂੰ ਪਹਿਲਾਂ
ਰਾਜੀਵ ਲੌਂਗੋਵਾਲ ਸਮਝੌਤਾ ਪੜ੍ਹਨਾ ਚਾਹੀਦਾ ਹੈ, ਜਿਹਦੇ 'ਚ ਕਿਹਾ ਗਿਆ ਸੀ ਕਿ 10 ਸਾਲਾਂ ਦੇ ਵਿੱਚ ਹਰਿਆਣਾ ਆਪਣੀ ਵੱਖਰੀ ਰਾਜਧਾਨੀ ਬਣਾਵੇ। ਹੁਣ ਮੈਂ ਇੱਥੇ ਥੋੜੀ ਜਿਹੀ ਬਰੀਫ ਗੱਲ ਕਰਨੀ ਚਾਹੁੰਦਾ ਜੀ। ਮੈਂ ਸ਼ੁਰੂ ਗੱਲ ਕਰਦਾ ਵੀ ਬਠਿੰਡੇ 'ਚ ਟੀਚਰ ਕੁੱਟੇ ਜਾਂਦੇ ਆ, ਉਹਦਾ ਕਿਸੇ ਨੂੰ ਫਿਕਰ ਨਹੀਂ। ਬਾਦਲ ਸਾਹਿਬ ਦੀ ਹਾਜ਼ਰੀ 'ਚ ਸੰਗਤ ਦਰਸ਼ਨ ਪ੍ਰੋਗਰਾਮ ਹੁੰਦਾ ਹੈ, ਉੱਥੇ ਦਲਿਤ ਆ ਕੇ ਉਹਨਾਂ ਦਾ ਬਾਈਕਾਟ ਕਰਦੇ ਆ ਵੀ ਸਾਨੂੰ ਪਿੰਡ ਦੇ ਵਿੱਚ ਮੁਸ਼ਕਲਾਂ ਆ ਰਹੀਆਂ, ਸਾਡੀ ਕੋਈ ਗੱਲ ਨਹੀਂ ਸੁਣਦਾ। ਲੰਬੀ ਹਲਕੇ 'ਚ ਜਿਹੜਾ ਬਾਦਲ ਸਾਹਿਬ ਦਾ ਉਹਦੀ ਕੋਈ ਗੱਲ ਨਹੀਂ ਕਰਦਾ। ਪੰਜਾਬ ਦੇ ਵਿੱਚ 90 ਲੱਖ ਰੁਜ਼ਗਾਰ ਚਾਹੀਦਾ ਹੈ, ਰੁਜ਼ਗਾਰ ਕਿੱਥੋਂ ਪੈਦਾ ਕਰਨਾ ਇਹਦੀ ਕੋਈ ਗੱਲ ਨਹੀਂ ਕਰਦਾ। ਪੰਜਾਬ ਦਾ ਜਿਹੜਾ ਹੈਲਥ ਸਿਸਟਮ ਕੋਲੈਪਸ ਹੋ ਗਿਆ, ਉਹਦੀ ਕਿਸੇ ਕੋਲ ਗੱਲ ਕਰਨ ਦੀ ਵੇਲ ਹੀ ਨਹੀਂ। ਪੰਜਾਬ ਦਾ ਐਜੂਕੇਸ਼ਨ ਸਿਸਟਮ ਇੰਨਾ ਕੋਲੈਪਸ ਹੋ ਗਿਆ, ਆ ਜਿਹੜੇ ਐਜੂਕੇਸ਼ਨ ਬੋਰਡ ਦੇ ਜਿਹੜੇ ਨਤੀਜੇ ਆਏ ਪਿਛਲੇ ਦਿਨਾਂ ਦੇ ਵਿੱਚ, ਉਹਦੇ ਵਿੱਚ ਗ੍ਰੇਸ ਮਾਰਕ ਦੇ ਕੇ, ਬਹੁਤ ਵੱਡੇ ਲੈਵਲ ਤੇ ਗ੍ਰੇਸ ਮਾਰਕ ਦੇ ਕੇ ਆਪਣੇ ਰਿਜ਼ਲਟ ਜਿਹੜੇ ਸ਼ੋਅ ਕੀਤੇ ਹੈ 8ਵੀਂ ਦੇ ਤੇ ਮੈਟ੍ਰਿਕ ਦੇ। ਇਹ ਤੋਂ ਪਤਾ ਲੱਗਦਾ ਕਿ ਸਾਡਾ ਐਜੂਕੇਸ਼ਨ ਸਿਸਟਮ ਕਿੰਨਾ ਕੋਲੈਪਸ ਹੋ ਗਿਆ। ਪੰਜਾਬ 'ਚ ਨਾ ਰੁਜ਼ਗਾਰ ਹੈ, ਨਾ ਸਿੱਖਿਆ ਹੈ, ਨਾ ਸਿਹਤ ਹੈ। ਪੰਜਾਬ ਦਾ ਯੂਥ ਜਿਹੜਾ ਆ ਉਹ ਨਸ਼ਿਆਂ 'ਚ ਬਹੁਤ ਬੁਰੀ ਤਰ੍ਹਾਂ ਗਲਤਾਨ ਹੋ ਚੁੱਕਾ ਹੈ। ਪੰਜਾਬ ਦੇ ਵਿੱਚ ਸੜਕ ਹਾਦਸੇ ਔਸਤਨ ਜਿਹੜੇ ਆ 12 ਬੰਦਿਆਂ ਦੀ ਜਾਨ ਲੈਂਦੇ ਰੋਜ਼। ਪੰਜਾਬ 'ਚ ਕਿਸਾਨ ਔਸਤਨ 3 ਜਿਹੜੇ ਆ ਖੁਦਕੁਸ਼ੀ ਕਰਦੇ ਆ, ਇਹਦਾ ਕਿਸੇ ਨੂੰ ਫਿਕਰ ਨਹੀਂ ਹੈ। ਉਹ ਚੀਜ਼ ਚੱਕ ਲਿਆਂਦੀ ਹੈ, ਉਹ ਮੁੱਦਾ ਚੱਕ ਲਿਆਂਦਾ ਚੰਡੀਗੜ੍ਹ, ਜਿਸ ਮੁੱਦੇ ਤੇ ਅੱਜ ਤੱਕ ਪਹਿਰਾ ਹੀ ਨਹੀਂ ਦਿੱਤਾ, ਸਿਰਫ ਅਖਬਾਰਾਂ ਦੇ ਵਿੱਚ ਗੱਲਾਂ ਕੀਤੀਆਂ। ਪਹਿਰਾ ਕਿੱਦਾਂ ਨਹੀਂ ਦਿੱਤਾ ਸੁਣੋ। ਕਈ ਵਾਰੀ ਗੱਲਾਂ ਕੀਤੀਆਂ, ਮੈਂ ਉਹ ਗੱਲਾਂ ਨਹੀਂ ਦੁਹਰਾਉਂਦਾ, ਨਵੀਂ ਗੱਲ ਦੱਸਦਾ ਤੁਹਾਨੂੰ। ਅਕਾਲੀ ਦਲ ਦਾ MP ਸ਼ੇਰ ਸਿੰਘ ਘੁਬਾਇਆ ਪਾਰਲੀਮੈਂਟ 'ਚ ਜਾ ਕੇ ਕਹਿੰਦਾ ਵੀ ਕੇਂਦਰ ਸਰਕਾਰ ਦੱਸੇ ਵੀ ਤੁਹਾਡਾ ਕੋਈ ਪਲਾਨ ਹੈ ਪੰਜਾਬ ਲਈ ਵੱਖਰੀ ਰਾਜਧਾਨੀ ਦਾ ਜੀ, ਕਿਉਂਕਿ ਚੰਡੀਗੜ੍ਹ ਬੜਾ ਖੂੰਜੇ ਜਿਹੇ 'ਚ ਪੈਂਦਾ। ਅੰਮ੍ਰਿਤਸਰ ਵਾਲੇ, ਗੁਰਦਾਸਪੁਰ ਵਾਲੇ, ਫਿਰੋਜ਼ਪੁਰ ਵਾਲੇ ਜਿਹੜੇ ਉਹਦੇ ਲੋਕ ਬੜੀ ਦੂਰ ਪੈਂਦਾ ਚੰਡੀਗੜ੍ਹ ਰਾਜਧਾਨੀ। ਕੀ ਕੇਂਦਰ ਸਰਕਾਰ ਦਾ ਕੋਈ ਪਲਾਨ ਹੈ ਵੀ ਪੰਜਾਬ ਦੀ ਵੱਖਰੀ ਰਾਜਧਾਨੀ ਬਣ ਜਾਏ? ਤੇ ਬਾਦਲ ਸਾਹਿਬ ਕਹਿੰਦੇ, ਸੁਖਬੀਰ ਬਾਦਲ ਤੇ ਵੱਡੇ ਬਾਦਲ, ਚੰਡੀਗੜ੍ਹ ਪੰਜਾਬ ਦਾ। ਉਹਨਾਂ ਦਾ MP ਕਹਿੰਦਾ ਸਾਨੂੰ ਵੱਖਰੀ ਰਾਜਧਾਨੀ ਬਣਾਉਣ ਦੀ ਆਗਿਆ ਦੇ ਦਿਓ। ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ ਪੰਜਾਬ ਦੇ ਖਿਲਾਫ। ਕੈਪਟਨ ਅਮਰਿੰਦਰ ਕਹਿੰਦੇ ਆ ਕਿ ਮਨੋਹਰ ਲਾਲ ਖੱਟਰ ਪਹਿਲਾਂ ਰਾਜੀਵ ਲੌਂਗੋਵਾਲ ਸਮਝੌਤਾ ਪੜ੍ਹ ਲੈਣ, ਉਹਦੇ 'ਚ ਲਿਖਿਆ ਕਿ 10 ਸਾਲਾਂ 'ਚ ਹਰਿਆਣਾ ਆਪਣੀ ਵੱਖਰੀ ਰਾਜਧਾਨੀ ਬਣਾਊਗਾ। ਕੈਪਟਨ ਅਮਰਿੰਦਰ ਨੂੰ ਇਹ ਵੀ ਦੱਸਣਾ ਚਾਹੀਦਾ ਸੀ ਵੀ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ ਇਹ ਵੀ ਲਿਖਿਆ ਸੀ ਵੀ 1 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਦਾ ਹੋ ਜੂ। ਤੇ ਰਾਜੀਵ ਲੌਂਗੋਵਾਲ ਸਮਝੌਤਾ ਲਾਗੂ ਕਿਉਂ ਨਹੀਂ ਹੋਇਆ? ਵੀ ਕਾਂਗਰਸ ਨੇ ਕੀਤਾ ਸੀ, ਰਾਜੀਵ ਗਾਂਧੀ ਨੇ ਲੌਂਗੋਵਾਲ ਨਾਲ ਰਲ ਕੇ। ਤੇ ਫਿਰ 1 ਜਨਵਰੀ ਨੂੰ ਲੋਕ ਤਾਂ ਉਡੀਕਦੇ ਸੀ ਚੰਡੀਗੜ੍ਹ ਅੱਜ ਅਨਾਊਂਸ ਹੋ ਜਾਣਾ ਪੰਜਾਬ ਦਾ, ਉਹ ਕਿਉਂ ਨਹੀਂ ਹੋਇਆ? ਜਦ ਸਮਝੌਤਾ ਹੀ ਨਹੀਂ ਲਾਗੂ ਹੋਇਆ ਤੇ ਫਿਰ 10 ਸਾਲ ਬਾਅਦ ਹਰਿਆਣਾ ਕਿੱਥੋਂ ਰਾਜਧਾਨੀ ਬਣਾ ਲੈਂਦਾ? ਜੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਹੁੰਦਾ 1 ਜਨਵਰੀ 1986 ਨੂੰ, ਤਾਂ ਹੀ ਹਰਿਆਣਾ ਵੱਖਰੀ ਰਾਜਧਾਨੀ ਬਣਾਉਂਦਾ। ਸੋ ਚਾਹੇ ਹਰਿਆਣੇ ਦੇ ਮੁੱਖ ਮੰਤਰੀ ਹੈ, ਚਾਹੇ ਪੰਜਾਬ ਦੇ ਮੁੱਖ ਮੰਤਰੀ ਹੈ, ਚਾਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹੈ, ਇਹ ਚੰਡੀਗੜ੍ਹ ਦੇ ਨਾਂ ਤੇ ਇੱਕ ਚੋਣ ਡਮਰੂ ਵਜਾ ਰਹੇ ਹੈ। ਚੋਣ ਮਦਾਰੀਆਂ ਨੇ ਇੱਕ ਡਮਰੂ ਫੜਿਆ ਹੱਥ ਦੇ ਵਿੱਚ ਚੰਡੀਗੜ੍ਹ ਦਾ, ਉਹਦੀ ਡੁਗ ਡੁਗ ਹੋ ਰਹੀ ਹੈ। ਪੰਜਾਬ ਦੇ ਅਸਲੀ ਮੁੱਦਿਆਂ ਤੋਂ ਜਿਹੜਾ ਆ ਮੂੰਹ ਫੇਰਿਆ ਜਾ ਰਿਹਾ ਜੀ। ਜੀ ਬਿਲਕੁਲ। ਪਤਾ ਨਹੀਂ ਇਹ ਇਹਨਾਂ ਦਾ ਨਾਰਾ ਵਿਕੂਗਾ ਜਾਂ ਨਾ ਵਿਕੂਗਾ, ਲੋਕ ਵੈਸੇ ਸਿਆਣੇ ਹੋ ਚੁੱਕੇ ਆ। ਤੇ ਅੱਗੇ ਹੋਰ ਗੱਲ ਕਰਦੇ ਆ ਨਵਜੋਤ ਸਿੱਧੂ ਦੀ। ਉਹ ਤਾਂ ਇਸ ਤਰ੍ਹਾਂ ਛੁਪ ਗਿਆ ਜੀ, ਨਾ ਘਟਦੇ ਰਹੇ ਨਾ ਘਟਦੇ, ਉਹ ਕਿੱਧਰ ਚਲ ਗਏ? ਹਾਂ, ਮੈਂ ਚਲੋ ਉਹਨਾਂ ਦੀ ਗੱਲ ਕਰਦਾ, ਪਰ ਮੈਂ ਤੁਹਾਨੂੰ ਇੱਕ ਲਤੀਫਾ ਸੁਣਾਉਣਾ ਜੀ, ਕਿਉਂਕਿ ਉਹ ਲਾਫਟਰ ਚੈਲੰਜ ਵੀ ਪਹਿਲਾਂ ਰਹੇ ਤੇ ਹੁਣ ਅੱਜ ਕੱਲ੍ਹ ਕਾਮੇਡੀ ਸ਼ੋਅ ਜਿਹੜਾ ਕਪਿਲ ਸ਼ਰਮਾ ਵਾਲਾ ਉਹਦੇ 'ਚ ਬੈਠੇ ਹੁੰਦੇ ਆ। ਕਈ ਵਾਰੀ ਬਿਨਾਂ ਹੱਸਣ ਵਾਲੀ ਗੱਲ ਤੋਂ ਹੱਸ ਪੈਂਦੇ ਆ। ਤੇ ਉਹਨਾਂ ਦਾ ਇੱਕ ਬੜਾ ਵਾਕ ਮਸ਼ਹੂਰ ਹੋਇਆ, ਠੋਕੋ ਤਾਲੀ, ਠੋਕੋ ਤਾਲੀ ਜੀ। ਤੇ ਕਿਸੇ ਨੇ ਜਦੋਂ ਹੁਣ ਕਈ ਦਿਨ ਲੰਘ ਗਏ, ਨਾ ਨਵਜੋਤ ਸਿੰਘ ਸਿੱਧੂ ਇੱਧਰ ਦੇ ਤੇ ਨਾ ਉੱਧਰ ਦੇ, ਤੇ ਕਿਸੇ ਨੇ ਇੱਕ ਲਤੀਫਾ ਪਾਇਆ ਵੀ ਨਵੀਂ ਕੰਪਨੀ ਦਾ ਜਦੋਂ ਤੱਕ ਤੁਹਾਨੂੰ ਜੁਆਇਨਿੰਗ ਲੈਟਰ ਨਾ ਮਿਲੇ ਉਦੋਂ ਤੱਕ ਪੁਰਾਣੀ ਕੰਪਨੀ ਨਹੀਂ ਛੱਡੀ ਦੀ, ਠੋਕੋ ਤਾਲੀ ਜੀ। ਪਰ ਮਸਲਾ ਇਹ ਹੋ ਗਿਆ ਨਵਜੋਤ ਸਿੰਘ ਸਿੱਧੂ ਦਾ ਸੁਪਨੇ ਤਾਂ ਪਾ ਲਏ ਪੰਜਾਬ ਦੇ ਮੁੱਖ ਮੰਤਰੀ ਬਣਦੇ। ਦੇਖੋ ਤੁਸੀਂ, ਆਪਾਂ ਬਹੁਤ ਦੇਰ ਤੋਂ ਜਦੋਂ ਤੋਂ ਰੇਡੀਓ ਸ਼ੁਰੂ ਆਪਣਾ ਉਦੋਂ ਤੋਂ ਮੈਂ ਕਰ ਰਿਹਾ ਪ੍ਰੋਗਰਾਮ, ਤੁਸੀਂ ਪੁਰਾਣੀਆਂ ਰਿਕਾਰਡਿੰਗਸ ਕਢਾ ਕੇ ਦੇਖੋ ਮੇਰੀਆਂ। ਜਦੋਂ ਦੂਜੀ ਵਾਰੀ ਵੀ MP ਬਣੇ ਹੋਣਗੇ, ਤੀਜੀ ਵਾਰੀ ਬਣੇ ਹੋਣਗੇ, ਮੈਂ ਉਦੋਂ ਕਹਿੰਦਾ ਰਿਹਾ ਕਿ ਇਹ ਭਾਰਤੀ ਜਨਤਾ ਪਾਰਟੀ 'ਚ ਨਹੀਂ ਰਹਿਣਗੇ। ਇਹਨਾਂ ਦੇ ਅੱਖਾਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਦੀ ਕੁਰਸੀ ਤੈਰਦੀ ਹੈ ਤੇ ਮੁੱਖ ਮੰਤਰੀ ਦੀ ਕੁਰਸੀ ਇਹਨਾਂ ਨੂੰ ਤਾਂ ਮਿਲਣੀ ਹੈ ਜੇ BJP ਨੂੰ ਛੱਡਣ। BJP ਨੂੰ ਛੱਡਦੇ ਆ ਤੇ ਅਕਾਲੀ ਦਲ 'ਚ ਤਾਂ ਗੱਲ ਨਹੀਂ, ਕਿਉਂਕਿ ਅਕਾਲੀ ਦਲ ਦੇ ਵਿੱਚ ਬਾਦਲਾਂ ਦਾ ਕਬਜ਼ਾ ਹੈ। ਫਿਰ ਇਹਨਾਂ ਕੋਲ ਇੱਕੋ ਇੱਕ ਜਿਹੜੀ ਸੂਟੇਬਲ ਜਿਹੜੀ ਪਾਰਟੀ ਜਾਂ ਪਲੇਟਫਾਰਮ ਉਹ ਕਾਂਗਰਸ ਹੈ। ਇਹ ਅੱਜ ਤੋਂ ਮੈਂ 7-8 ਸਾਲ ਪਹਿਲਾਂ ਕਹਿੰਦਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਅਲਟੀਮੇਟਲੀ ਕਾਂਗਰਸ ਸ਼ਾਮਲ ਹੋਣਾ। ਹੁਣ ਉਸ ਤੋਂ ਬਾਅਦ ਕੀ ਹੋਇਆ? ਜਦੋਂ ਇਹ ਗੱਲਾਂ ਅਸੀਂ ਕਰਦੇ ਸੀ ਪਾਰਟੀ ਕਿਤੇ ਸੀਗੀ ਨਹੀਂ। ਹੁਣ ਆਮ ਆਦਮੀ ਪਾਰਟੀ ਸੀਨ 'ਚ ਆ ਗਈ ਤੇ ਆਮ ਆਦਮੀ ਪਾਰਟੀ ਨੂੰ ਦੇਖ ਕੇ ਨਵਜੋਤ ਸਿੰਘ ਸਿੱਧੂ ਨੂੰ ਲੱਗਾ ਕਿ ਮੇਰਾ ਤਾਂ ਦਾਅ ਲੱਗ ਸਕਦਾ, ਕਿਉਂਕਿ ਕਾਂਗਰਸ 'ਚ ਕੈਪਟਨ ਅਮਰਿੰਦਰ ਹਾਵੀ ਹੈ। ਜੇ ਅੱਜ ਮੈਂ ਕਾਂਗਰਸ 'ਚ ਜਾਣਾ ਤੇ ਫਿਰ ਕੈਪਟਨ ਅਮਰਿੰਦਰ ਜਿਹੜੇ ਆ ਐਤਕਾਂ ਤਾਂ ਉਹੀ ਲੀਡਰ ਰਹਿਣਗੇ ਤੇ ਮੈਨੂੰ 5-7 ਸਾਲ ਉਡੀਕ ਕਰਨੀ ਪਊਗੀ। ਮੈਨੂੰ ਚੰਗਾ ਵੀ ਆਮ ਆਦਮੀ ਪਾਰਟੀ ਜਾਓ, ਜਾਂਦੇ ਦਾਅ ਲੱਗ ਜਾਣਾ। ਤੇ ਆਪਣੇ ਅਰਵਿੰਦ ਕੇਜਰੀਵਾਲ ਨੇ ਤਾਂ ਕਹਿ ਦਿੱਤਾ ਸੀ ਵੀ ਨਵਜੋਤ ਸਿੰਘ ਸਿੱਧੂ ਆਵੇ ਤਾਂ ਚੰਗਾ ਹੋਊਗਾ, ਤੇ ਉਹਨਾਂ ਦੀ ਡੀਲ ਵੀ ਹੋ ਗਈ।
ਹੁਣ ਡੀਲ ਦੇ ਵਿੱਚ ਢਿੱਕਾ ਇਹ ਪੈ ਗਿਆ ਕਿ ਇੱਕ ਤਾਂ ਸੰਵਿਧਾਨ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਕਹਿੰਦਾ ਵੀ ਇੱਕ ਟੱਬਰ ਦਾ ਇੱਕੋ ਬੰਦਾ ਚੋਣ ਲੜ ਸਕਦਾ। ਜੇ ਉਹ ਸੰਵਿਧਾਨ ਬਦਲਦੇ ਆ ਤੇ ਪੰਜਾਬ 'ਚ ਆਮ ਆਦਮੀ ਪਾਰਟੀ 'ਚ ਪਹਿਲਾਂ ਹੀ ਬਹੁਤ ਸਾਰੇ ਥਾਵਾਂ ਦੇ ਉੱਤੇ ਟੁੱਟ ਭੱਜ ਚੱਲ ਰਹੀ ਹੈ, ਤਾਂ ਟੁੱਟ ਭੱਜ ਹੋ ਜਾਣੀ ਸੀ। ਦੂਜੀ ਗੱਲ ਇਹ ਕਿ ਮੁੱਖ ਮੰਤਰੀ ਦੇ ਕੈਂਡੀਡੇਟ ਬਾਰੇ ਕਹਿ ਦਿੱਤਾ ਅਰਵਿੰਦ ਕੇਜਰੀਵਾਲ ਨੇ ਜਦੋਂ ਆਏ ਆਪਣੇ ਧਿਆਨ ਕੇਂਦਰ ਤੋਂ ਵਾਪਸ ਪਹਿਲੇ ਦਿਨ ਹੀ ਕਹਿ ਦਿੱਤਾ ਕਿ ਮੁੱਖ ਮੰਤਰੀ ਦਾ ਜਿਹੜਾ ਉਮੀਦਵਾਰ ਹੈ ਚੋਣਾਂ ਤੋਂ ਬਾਅਦ ਦੱਸਾਂਗੇ। ਅੱਛਾ, ਇਹਨਾਂ ਨੇ ਸ਼ਰਤ ਰੱਖਤੀ ਕਿ ਮੈਨੂੰ ਤੁਸੀਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨੋ ਭਾਵੇਂ ਨਾ, ਪਰ ਮੈਨੂੰ ਪ੍ਰੋਮਿਸ ਕਰੋ। ਉਹ ਪ੍ਰੋਮਿਸ ਵੀ ਨਹੀਂ ਹੋਇਆ। ਫਿਰ ਇਹਨਾਂ ਨੇ ਇਹ ਕਹਿਤਾ ਵੀ ਸਾਨੂੰ 40 ਸੀਟਾਂ ਦਿਓ। 40 ਸੀਟਾਂ ਇਸ ਕਰਕੇ ਮੰਗੀਆਂ ਵੀ ਮੇਰੇ ਬੰਦੇ ਜ਼ਿਆਦਾ ਜਿੱਤਣਗੇ ਤੇ ਮੈਂ ਫਿਰ ਚੋਣਾਂ ਜਿੱਤਣ ਤੋਂ ਬਾਅਦ ਮੈਂ ਮੁੱਖ ਮੰਤਰੀ ਸੌਖਾ ਬਣ ਜਾਊਂਗਾ। ਤੇ ਉਹ ਗੱਲ ਵੀ ਸਿਰੇ ਨਾ ਚੜੀ, ਕਿਉਂਕਿ ਥੱਲੇ ਭਗਵੰਤ ਮਾਨ ਦਾ, ਸੁੱਚਾ ਸਿੰਘ ਛੋਟੇਪੁਰ ਦਾ, ਬੜੇ ਕਈ ਚੀਫ ਮਿਨਿਸਟਰ ਦੇ, ਉਹਨਾਂ ਸਾਰਿਆਂ ਦੇ ਇੱਕ ਪ੍ਰੈਸ਼ਰ ਕੰਮ ਕਰ ਰਿਹਾ। ਪਰਸੋਂ ਭਗਵੰਤ ਮਾਨ ਨੇ ਕਹਿ ਹੀ ਦਿੱਤਾ, ਜਦ ਕਿ ਭਗਵੰਤ ਮਾਨ ਨੂੰ ਨੈਸ਼ਨਲ ਪਲੇਟਫਾਰਮ ਟੈਲੀਵਿਜ਼ਨ ਦੇ ਉੱਤੇ ਨਵਜੋਤ ਸਿੱਧੂ ਨੇ ਦਿੱਤਾ ਸੀ ਜੀ, ਪਰ ਭਗਵੰਤ ਮਾਨ ਕਿਉਂਕਿ ਹੁਣ ਇਸ ਵੇਲੇ ਸਭ ਤੋਂ ਪਾਪੂਲਰ ਹੈ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਵਿੱਚ ਤੇ ਆਪਣੇ ਆਪ ਨੂੰ ਸੀਐਮ ਦੇ ਕੈਂਡੀਡੇਟ ਵੀ ਸਮਝਦੇ ਆ, ਉਹਨਾਂ ਨੇ ਕਹਿ ਦਿੱਤਾ ਵੀ ਜੇ ਆਉਣਾ ਆ ਨਵਜੋਤ ਸਿੰਘ ਸਿੱਧੂ ਆਉਣ, ਪਰ ਟਿਕਟ ਤਾਂ ਇੱਕੋ ਨੂੰ ਮਿਲੂਗੀ, ਜਾਂ ਨਵਜੋਤ ਕੌਰ ਸਿੱਧੂ ਨੂੰ ਜਾਂ ਨਵਜੋਤ ਸਿੰਘ ਸਿੱਧੂ ਨੂੰ ਜਾਂ ਨਵਜੋਤ ਕੌਰ ਨੂੰ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦਾ ਰਸਤਾ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ। ਹੁਣ ਉਹਨਾਂ ਕੋਲ ਆਪਸ਼ਨ ਕੋਈ ਨਹੀਂ। ਇੱਕ ਤਾਂ ਆਪਸ਼ਨ ਹੈ ਉਹ ਵਾਪਸ ਮੁੜ ਜਾਣ ਬੀਜੇਪੀ 'ਚ। ਹਾਲੇ ਬੀਜੇਪੀ 'ਚ ਰਿਜ਼ਾਈਨ ਤਾਂ ਕੀਤਾ ਨਹੀਂ, ਅਜੇ ਤਾਂ ਰਾਜਸਭਾ ਦੀ ਮੈਂਬਰੀ ਛੱਡੀ ਹੈ। ਤੇ ਉਹ ਅੱਜ ਅਮਿਤ ਸ਼ਾਹ ਦੀ ਅਗਵਾਈ ਦੇ ਵਿੱਚ ਬੀਜੇਪੀ ਦੀ ਬਕਾਇਦਾ ਮੀਟਿੰਗ ਵੀ ਹੋਈ ਹੈ, ਜਿਸ 'ਚ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਚਰਚਾ ਵੀ ਹੋਇਆ ਤੇ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਵੀ ਵਿਚਾਰਿਆ ਗਿਆ। ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਕੋਲ ਏਲਚੀ ਕੁਝ ਭੇਜੇ ਜਾਣ ਵੀ ਤੁਸੀਂ ਵਾਪਸ ਆਓ। ਕੱਲ ਨੂੰ ਹੋ ਸਕਦਾ ਕਰਵਟ ਬਦਲ ਜਾਵੇ, ਸਾਰਾ ਕੁਝ ਬਦਲ ਜਾਵੇ ਪੰਜਾਬ 'ਚ, ਕਿਉਂਕਿ ਪੰਜਾਬ 'ਚ ਅੱਜ ਕੱਲ੍ਹ ਜਿਹੜੇ ਇਸ਼ਤਿਹਾਰ ਲੱਗ ਰਹੇ ਸਰਕਾਰ ਦੇ, ਉਹ 'ਚ ਬਾਦਲਾਂ ਦੀ ਫੋਟੋ, ਮਜੀਠੀਏ ਦੀ ਫੋਟੋ ਦਿਖਾਈ ਦੇ ਰਹੀ ਹੈ, ਬੀਜੇਪੀ ਦੇ ਕਿਸੇ ਲੀਡਰ ਦੀ ਫੋਟੋ ਨਹੀਂ ਦਿਖਾਈ ਦੇ ਰਹੀ। ਕੱਲ ਨੂੰ ਕੋਈ ਏਦਾਂ ਦੀ ਸਿਚੁਏਸ਼ਨ ਫੇਰ ਕ੍ਰੀਏਟ ਹੋ ਸਕਦੀ ਹੈ ਵੀ ਬੀਜੇਪੀ ਤੋੜ ਵਿਛੋੜਾ ਕਰੇ ਪੰਜਾਬ 'ਚ ਅਕਾਲੀ ਦਲ ਤੋਂ, ਫੇਰ ਤੋਂ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਪਹਿਲੀ ਮੰਗ ਸੀ ਵੀ ਮੈਨੂੰ ਪੰਜਾਬ ਦੀ ਕਮਾਨ ਦਿਓ ਬੀਜੇਪੀ ਦੀ, ਸ਼ਾਇਦ ਉਧਰ ਨੂੰ ਮੋੜਾ ਕਰ ਜਾਵੇ। ਜੇ ਉਹ ਨਹੀਂ ਤਾਂ ਕਾਂਗਰਸ ਪਾਰਟੀ ਨੇ ਬਕਾਇਦਾ ਬਾਰ-ਬਾਰ ਕਿਹਾ ਵੀ ਅਸੀਂ ਜੋ ਆਮ ਆਦਮੀ ਪਾਰਟੀ ਨੇ ਦੇਣਾ ਸੀ ਨਵਜੋਤ ਸਿੰਘ ਸਿੱਧੂ ਨੂੰ, ਉਹ ਤੋਂ ਜ਼ਿਆਦਾ ਦੇਣ ਨੂੰ ਤਿਆਰ ਹੈ। ਡਿਪਟੀ ਸੀਐਮ ਵੀ ਉਹ ਮੰਨ ਗਏ ਤਾਂ ਮਤਲਬ ਇਹ ਨਹੀਂ ਕੋਈ ਮੀਟਿੰਗ ਹੋਈ ਆ, ਉਹਨਾਂ ਨੇ ਅੰਦਰ ਖਾਤੇ ਏਦਾਂ ਦੀ ਜਿਹੜੀ ਪੇਸ਼ਕਸ਼ ਕਰ ਦਿੱਤੀ ਹੈ। ਨਾਲ ਉਹਨਾਂ ਨੇ ਕਿਹਾ ਕਿ ਕੱਲ ਨੂੰ ਜੇ ਕੈਪਟਨ ਅਮਰਿੰਦਰ ਜਿੱਤਦੇ ਆ ਤਾਂ ਉਹਨਾਂ ਦੀ ਸੀਟ ਖਾਲੀ ਹੋਣੀ ਆ ਅੰਮ੍ਰਿਤਸਰ ਵਾਲੀ, ਉਹ ਸੀਟ ਵਾਪਸ ਮਿਲ ਜੂਗੀ ਨਵਜੋਤ ਸਿੰਘ ਸਿੱਧੂ ਨੂੰ। ਏਦਾਂ ਦੇ ਕੁਝ ਵਾਅਦੇ ਬੂਦੇ ਜਿਹੜੇ ਆ ਗੱਲੀ ਬਾਤੀ ਕੀਤੇ ਜਾ ਰਹੇ ਆ। ਸੋ ਇਸ ਵੇਲੇ ਉਹਨਾਂ ਦੀ ਕਿਸ਼ਤੀ ਡਾਵਾਡੋਲ ਹੈ, ਨਾ ਇੱਧਰ ਦੇ ਨਾ ਉੱਧਰ ਦੇ, ਹਵਾ 'ਚ ਲਟਕ ਰਹੇ ਨੇ, ਨਾ ਪੈਰ ਜ਼ਮੀਨ ਤੇ ਨਾ ਉਹ ਆਸਮਾਨ 'ਚ, ਵਿੱਚ ਵਿਚਾਲੇ ਤ੍ਰਿਸ਼ੰਕੂ ਵਾਂਗੂ ਲਟਕ ਰਹੇ ਨੇ। ਪਰ ਇਹ ਇਸ ਕਰਕੇ ਹੈ ਕਿਉਂਕਿ ਉਹਨਾਂ ਦੀ ਰਾਜਨੀਤਿਕ ਵਿਚਾਰਧਾਰਾ ਜਿਹੜੀ ਹੈ ਉਹ ਇੱਕ ਨਹੀਂ ਹੈ। ਵਿਚਾਰਧਾਰਕ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਰਾਜਨੀਤੀ ਆ ਕੋਈ ਲੋਕ ਪੱਖੀ ਰਾਜਨੀਤੀ ਨਹੀਂ ਹੈ, ਮੌਕਾ ਪ੍ਰਸਤੀ ਦੀ ਰਾਜਨੀਤੀ ਹੈ। ਇਹ ਮੌਕਾ ਪ੍ਰਸਤੀ ਰਾਜਨੀਤੀ ਦੇ ਵਿੱਚ ਏਦਾਂ ਹੀ ਹੋਇਆ ਕਰਦਾ। ਜੀ ਜੀ ਅੱਜ ਸੁਸ਼ੀਲ ਜੀ ਤੇ ਅਖੀਰ ਦੇ ਵਿੱਚ ਆਪਣਾ ਸਵਾਲ ਹੋਊਗਾ, ਭਾਰਤ ਦੇ ਵਿੱਚ ਧੀਆਂ ਦੀ ਜਿਹੜੀ ਆ ਕੋਈ ਕਦਰ ਨਹੀਂ ਵੈਸੇ, ਤੇ ਪਰ ਰੀਓ 올림픽 ਦੇ ਵਿੱਚ ਧੀਆਂ ਨੇ ਭਾਰਤ ਦੀ ਲਾਜ ਰੱਖੀ। ਦੇਖੋ ਇਹ ਮਸਲਾ ਤਾਂ ਹੈਗਾ ਬਹੁਤ ਵੱਡਾ। ਇਹ ਗੱਲ ਠੀਕ ਹੈ ਕਿ ਅਸੀਂ ਆਪਣੀਆਂ ਨੋਹਾਂ ਤੋਂ, ਸਾਡੇ ਘਰਾਂ 'ਚ ਜਿਹੜੀਆਂ ਵਿਆਹ ਕੇ ਆਉਂਦੀਆਂ, ਉਹਨਾਂ ਤੋਂ ਸੋਨੇ ਦੀ ਡਿਮਾਂਡ ਕਰਦੇ ਆ ਕਿ ਇੰਨਾ ਗੋਲਡ ਲੈ ਕੇ ਆਉਣ, ਪਰ ਉਹਦੀ ਥਾਂ ਦੇ ਉੱਤੇ ਸਾਡੀਆਂ ਧੀਆਂ ਨੇ ਦੇਸ਼ ਵਾਸਤੇ ਜਿਹੜਾ ਆ ਮਾਣ ਜਿੱਤਿਆ, ਭਾਵੇਂ ਉਹ ਸਿਲਵਰ ਮੈਡਲ ਜਿੱਤਿਆ ਤੇ ਭਾਵੇਂ ਬ੍ਰੌਂਜ਼ ਜਿੱਤਿਆ। ਸੋ ਧੀਆਂ ਦੀ ਤੇ ਨੋਹਾਂ ਦੀ ਕਦਰ ਨਹੀਂ ਹੈ ਸਾਡੇ ਮੁਲਕ 'ਚ, ਇਹ ਗੱਲ ਤੁਹਾਡੀ ਠੀਕ ਹੈ। ਪਰ ਸਾਡੀਆਂ ਇਹਨਾਂ ਦੋਹਾਂ ਧੀਆਂ ਨੇ ਤੇ ਫਿਰ ਤੀਜੀ ਧੀ ਦੀਪਾ ਕਰਮਕਰ ਜਿਹੜੀ ਸਿਰਫ 0.12 ਪੁਆਇੰਟ ਤੋਂ ਜਿਹੜੀ ਉਹ ਰਹਿ ਗਈ, ਨਹੀਂ ਤਾਂ ਉਹਨੇ ਵੀ ਕਾਂਸੀ ਦਾ ਮੈਡਲ ਜਿੱਤ ਜਾਣਾ ਸੀ। ਬਹੁਤ ਮੁਸ਼ਕਿਲ ਉਹਦਾ ਮੁਕਾਬਲਾ ਸੀ ਜਿਮਨਾਸਟਿਕ ਦੇ ਵਿੱਚ ਜੀ। ਇਹਨਾਂ ਧੀਆਂ ਨੇ ਸੱਚਮੁੱਚ ਸਾਡੀ ਲਾਜ ਰੱਖੀ ਹੈ। ਪਰ ਗੱਲ ਇੱਥੇ ਤੱਕ ਹੀ ਨਹੀਂ ਮੁੱਕਣੀ ਚਾਹੀਦੀ। ਗੱਲ ਏਦਾਂ ਕਰਨੀ ਚਾਹੀਦੀ ਹੈ ਵੀ 131 ਕਰੋੜ ਦਾ ਮੁਲਕ, ਅੱਜ ਇੱਕ ਤਾਜ਼ਾ ਸਰਵੇ ਆਇਆ ਵੀ ਦੁਨੀਆ ਦੇ ਜਿਹੜੇ 10 ਟੌਪ ਦੇ ਅਮੀਰ ਮੁਲਕ ਹੈ ਨਾ ਜਾਇਦਾਦ ਦੇ ਮਾਮਲੇ 'ਚ, ਉਹਦੇ 'ਚ ਸਾਡਾ ਹਿੰਦੁਸਤਾਨੀਆਂ ਦਾ 7ਵਾਂ ਨੰਬਰ ਹੈ। ਸੁਣ ਕੇ ਹੈਰਾਨੀ ਹੁੰਦੀ ਹੈ ਜੀ, ਸੁਣ ਕੇ ਹੈਰਾਨੀ ਹੁੰਦੀ ਹੈ ਵੀ ਅਸੀਂ ਦੁਨੀਆ ਦੇ ਟੌਪ ਦੇ 10 ਮੁਲਕਾਂ 'ਚ 7ਵੇਂ ਨੰਬਰ ਤੇ ਹੈ। ਕੈਨੇਡਾ ਤੋਂ ਵੀ ਅੱਗੇ ਲੰਘ ਗਏ। ਸਭ ਤੋਂ ਉੱਤੇ ਅਮਰੀਕਾ ਆ। ਇਹ ਜਿਹੜਾ ਸਰਵੇ ਹੋਇਆ, ਇਹ ਸਰਵੇ ਇਸ ਲੈਵਲ ਤੇ ਹੁੰਦਾ ਵੀ ਕੁੱਲ ਜਿਹੜੀ ਸਾਡੀ ਜਿਹੜੀ ਪਰਸਨਲ ਪ੍ਰਾਪਰਟੀ ਹੈ, ਇਹਦੇ 'ਚ ਨਾਲ ਕੈਸ਼ ਦੇਖਿਆ ਜਾਂਦਾ ਹੈ, ਨਾਲ ਸਾਡੀ ਸ਼ੇਅਰ ਮਾਰਕੀਟ ਦੇ ਵਿੱਚ ਸਾਡਾ ਹਿੱਸਾ ਦੇਖਿਆ ਜਾਂਦਾ ਹੈ। ਸੋ ਬਕਾਇਦਾ ਜਿਹੜੀ ਨਿਊ ਵਰਲਡ ਵੈਲਥ ਨੇ ਆਪਣੀ ਤਾਜ਼ਾ ਰਿਪੋਰਟ ਪੇਸ਼ ਕੀਤੀ, ਉਹ 'ਚ ਦਾਅਵਾ ਇਹ ਹੈ ਵੀ ਪਿਛਲੇ 3 ਮਹੀਨਿਆਂ ਦੇ ਵਿੱਚ ਭਾਰਤ ਦੇ ਵਿੱਚ 26 ਜਾਂ ਪੌਣੇ 27 ਲੱਖ ਕਰੋੜ ਰੁਪਏ ਦਾ ਵਾਧਾ ਹੋ ਗਿਆ ਭਾਰਤ ਦੀ ਜਾਇਦਾਦ 'ਚ। ਤੇ ਭਾਰਤ ਜਿਹੜਾ ਆ ਉਹ 7ਵੇਂ ਨੰਬਰ ਤੇ ਪਹੁੰਚ ਗਿਆ। ਭਾਰਤ ਦੀ ਤੇ ਜਰਮਨੀ ਦੀ ਤੇ ਅਮਰੀਕਾ ਦੀ ਜਿਹੜੀ ਜਾਇਦਾਦ ਵਧੀ ਹੈ। ਜੇ ਇਸ ਮੁਲਕ ਬਾਰੇ ਇਹ ਕਿਹਾ ਜਾ ਰਿਹਾ ਹੋਵੇ ਕਿ ਜਾਇਦਾਦ ਦੇ ਲੈਵਲ ਤੇ ਕੈਸ਼ ਦੇ ਮਾਮਲ, ਜਦਕਿ ਪੰਜਾਬ ਭਾਰਤ ਦੇ ਲੋਕ ਗਰੀਬ ਹੈ, ਇਹਦਾ ਮਤਲਬ ਜਾਇਦਾਦ ਕਿਹਨਾਂ ਕੋਲ ਹੈ?
ਇਹਦੀ ਤੇ ਵੱਖਰੀ ਗੱਲ ਹੋ ਸਕਦੀ ਹੈ ਵੀ ਜੇ ਸੱਚਮੁੱਚ ਅਸੀਂ ਦੁਨੀਆ ਦੇ 7ਵੇਂ ਅਮੀਰ ਮੁਲਕ ਹੈ ਤੇ ਫਿਰ ਸਾਡੇ ਲੋਕ ਗਰੀਬ ਕਿਉਂ ਆ? ਸਾਡੇ ਲੋਕ ਜਿਹੜੇ ਆ ਭੁੱਖਮਰੀ ਨਾਲ ਕਿਉਂ ਮਰਦੇ ਆ? ਸਾਡੇ ਕਿਸਾਨ ਕਿਉਂ ਮਰਦੇ ਆ? ਇਹਦੀ ਤੇ ਵੱਖਰੀ ਗੱਲ ਕਿਸੇ ਦਿਨ ਆਉਣ ਵਾਲੇ ਸਮੇਂ 'ਚ ਆਪਾਂ ਕਰਾਂਗੇ। ਪਰ ਮੈਂ ਗੱਲ ਕਰਨੀ ਚਾਹੁੰਦਾ ਜਦੋਂ ਰੀਓ ਓਲੰਪਿਕ ਦੀ 131 ਕਰੋੜ ਦੀ ਆਬਾਦੀ ਵਾਲਾ ਮੁਲਕ, ਦੁਨੀਆ 'ਚ ਤਾਜ਼ਾ ਰਿਪੋਰਟ ਦੇ ਮੁਤਾਬਕ ਅਮੀਰ ਮੁਲਕਾਂ ਦੇ 7ਵੇਂ ਨੰਬਰ ਤੇ ਹਿੰਦੁਸਤਾਨ ਦਾ ਨਾਂ, ਤੇ ਜਮਾਇਕਾ ਜਿਹੜਾ ਆ ਬਹੁਤ ਬੁਰੀ ਹਾਲਤ 'ਚ ਮੁਲਕ ਹੈ। ਹੁਣ ਤੱਕ ਜਿਹੜੇ ਸਪ੍ਰਿੰਟ ਜਿਹੜੀ ਰੇਸ ਹੈ, ਜਿਹੜੀ 100 ਮੀਟਰ 200 ਮੀਟਰ ਜਿਹੜੀ ਫਰਾਟਾ ਦੌੜ ਜਿਹਨੂੰ ਆਪਾਂ ਕਹਿੰਦੇ ਆ, ਉਹਦੇ 29 ਮੈਡਲ ਓਲੰਪਿਕ ਦੇ ਇਤਿਹਾਸ ਦੇ ਵਿੱਚ 29 ਦੇ ਵਿੱਚੋਂ 26 ਜਮੈਕਾ ਨੇ ਜਿੱਤੇ ਆ। ਕਿਊਬਾ ਅਮਰੀਕਾ ਦੇ ਨਾਲ ਹੀ ਲੱਗਦਾ 90 ਮੀਲ ਦੀ ਦੂਰੀ ਤੇ ਚਿੜੀ ਦੇ ਪਹੁੰਚ ਜਿੰਨਾ ਮੁਲਕ ਹੈ, ਮੁੱਕੇਬਾਜ਼ੀ 'ਚ ਉਹਦਾ ਕੋਈ ਮੁਕਾਬਲਾ ਨਹੀਂ, ਉਹ ਵੀ ਬਹੁਤ ਵਧੀਆ ਮੈਡਲ ਜਿੱਤਦਾ। ਫਿਰ ਮਾੜੇ ਤੋਂ ਮਾੜੇ ਮੁਲਕ ਵੀ ਮੈਡਲ ਜਿੱਤਦੇ ਆ। ਅਸੀਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੋਣ ਦਾ ਦਾਅਵਾ ਕਰਦੇ ਆ। ਸਾਡੀ ਜਾਇਦਾਦ ਵੀ ਬਹੁਤ ਹੈ ਜੋ ਦੱਸਿਆ ਗਿਆ, ਸਾਡੀ ਆਬਾਦੀ ਵੀ ਬਹੁਤ ਹੈ ਤੇ ਅਸੀਂ 2 ਮੈਡਲ ਜਿੱਤਦੇ ਆ, ਉਹ ਵੀ ਸਾਡੀਆਂ 2 ਕੁੜੀਆਂ ਸਾਡੀ ਇਲਾਜ ਬਚਾਉਂਦੀਆਂ। ਇੱਥੇ ਬੜਾ ਗੱਲ ਆ ਰਹੀ ਹੈ, ਬੜੇ ਲਤੀਫੇ ਚੱਲ ਰਹੇ ਨੇ। ਅਸੀਂ ਗਾਂ ਦੀ ਪੂਜਾ ਕਰਦੇ ਆ, ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਗਊ ਸਾਡੀ ਮਾਤਾ ਆ। ਸਾਰੇ ਜਾਨਵਰਾਂ ਨਾਲ ਪਿਆਰ ਕਰਨਾ ਚਾਹੀਦਾ ਹੈ, ਇਕੱਲੇ ਗਾਂ ਦਾ ਮਸਲਾ ਨਹੀਂ ਹੈ। ਪਰ ਜਦੋਂ ਤੁਸੀਂ ਉਹਨੂੰ ਧਾਰਮਿਕ ਇਸ਼ੂ ਬਣਾਉਂਦੇ ਹੋ, ਪਸ਼ੂ ਪੰਛੀਆਂ ਨਾਲ, ਜਾਨਵਰਾਂ ਨਾਲ ਸਾਰਿਆਂ ਦਾ ਮਨੁੱਖੀ ਮੋਹ ਹੁੰਦਾ ਹੀ ਆ। ਲੋਕਾਂ ਨੇ ਘਰਾਂ 'ਚ ਵੀ ਰੱਖੇ ਹੁੰਦੇ ਜਾਨਵਰ, ਪਸ਼ੂ ਪੰਛੀ ਸਾਰਾ ਕੁਝ ਰੱਖਿਆ ਹੁੰਦਾ। ਉਹ ਮੋਹ ਸਾਰੇ ਜਾਨਵਰਾਂ ਦਾ ਹੋਣਾ ਚਾਹੀਦਾ, ਕਿਸੇ ਇੱਕ ਪ੍ਰਤੀ ਉਹਨੂੰ ਧਾਰਮਿਕ ਰੰਗਤ ਦੇ ਕੇ। ਤੇ ਫਿਰ ਕਿਹਾ ਜਾਂਦਾ ਹੈ ਕਿ ਗਾਂ ਦੇ ਮੂਤਰ 'ਚ ਬੜੀ ਤਾਕਤ ਹੈ, ਦੁਨੀਆ ਦੀ ਹਰ ਬਿਮਾਰੀ ਦਾ ਇਲਾਜ ਉਹਦੇ ਵਿੱਚ ਦੱਸਿਆ ਜਾਂਦਾ ਸਾਨੂੰ। ਤੇ ਫਿਰ ਕਿਹਾ ਜਾਂਦਾ ਤਾਕਤ ਬੜੀ। ਫਿਰ ਮੈਂ ਤਾਂ ਕਹਿੰਦਾ ਵੀ ਫਿਰ ਥੋੜਾ ਜਿਹਾ ਗਾਂ ਦੇ ਮੂਤਰ ਦੀ ਸਪਲਾਈ ਜਿਹੜੀ ਹੈ ਸਾਡੇ ਜਿਹੜੇ ਸਪੋਰਟਸ ਸੈਂਟਰ ਤੋਂ ਕਰ ਦੇਣੀ ਚਾਹੀਦੀ ਸੀ। ਅਸੀਂ ਤਾਂ ਦੁਨੀਆ ਤੋਂ ਸਭ ਤੋਂ ਜ਼ਿਆਦਾ ਮੁਲਕ ਮੈਡਲ ਜਿੱਤਣ ਵਾਲੇ ਮੁਲਕ ਅਸੀਂ ਹੋਣਾ ਸੀ ਜੀ। ਇਹ ਫਜ਼ੂਲ ਦੀਆਂ ਗੱਲਾਂ ਕਰਨ ਨਾਲੋਂ ਤੁਸੀਂ ਕੋਈ ਸਪੋਰਟਸ ਪਾਲਿਸੀ ਨਹੀਂ ਬਣਾਉਂਦੇ। ਅਮਰੀਕਾ ਦੇ ਵਿੱਚ ਕੋਈ ਸਪੋਰਟਸ ਮਿਨਿਸਟਰੀ ਨਹੀਂ ਹੈ, ਮੇਰੇ ਨਾਲ ਜ਼ਿਆਦਾ ਤੁਹਾਨੂੰ ਪਤਾ। ਅਮਰੀਕਾ ਤੇ ਇੱਕ ਆਦ ਮੁਲਕ ਹੈ ਜਿੱਥੇ ਸਪੋਰਟਸ ਮਿਨਿਸਟਰੀ ਨਹੀਂ ਹੈ। ਹੇਠੋਂ ਲੈਵਲ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਸਪੋਰਟਸ ਦੀ ਇੱਕ ਪਾਲਿਸੀ ਜਿਹੜੀ ਉਹ ਕੰਮ ਕਰਦੀ ਹੈ ਤੇ ਉਹਦੇ ਤੇ ਬਕਾਇਦਾ ਇੱਕ ਬਜਟ ਬਣਾਇਆ ਜਾਂਦਾ। ਸਾਡਾ ਬਜਟ ਕੀ ਹੈ? ਸਾਡਾ ਬਜਟ ਇਹ ਹੈ ਵੀ ਜੇ ਸਕੂਲਾਂ 'ਚ ਸਾਡੇ ਬੱਚੇ ਜੇ ਖੇਡਦੇ ਆ ਤੇ ਮਾੜੀ ਮੋਟੀ ਸੱਟ ਫੇਟ ਲੱਗ ਜਾਵੇ ਤੇ ਜਿਹੜਾ ਨੀਲੀ ਸ਼ਾਹੀ ਜੀ ਵਰਗੀ ਇੱਕ ਦਵਾਈ ਉਹ ਲਾ ਦਿੰਦੇ ਆ। ਰਿਫਰੈਸ਼ਮੈਂਟ ਦੇ ਨਾਂ ਦੇ ਉੱਤੇ ਯਾਨੀ ਬੱਚਿਆਂ ਨੂੰ ਲੈ ਕੇ ਜਾਂਦੇ ਜੋਨਲ ਟੂਰਨਾਮੈਂਟ ਦੇ ਵਿੱਚ ਚਾਹ ਦੇ ਨਾਲ ਕੇਲੇ ਖਵਾ ਦਿੰਦੇ ਆ। ਸਾਡਾ ਬਜਟ ਇਹ ਹੈ ਸਪੋਰਟਸ ਲਈ। ਜਰਮਨੀ ਦੇ ਵਿੱਚ ਹਰ 8 ਕਿਲੋਮੀਟਰ ਤੇ ਹਾਕੀ ਦਾ ਸਟੇਡੀਅਮ ਹੈ, ਐਸਟ੍ਰੋਟਰਫ, ਜਿਹਦੇ ਤੇ ਮੈਚ ਹੁੰਦੇ ਆ। ਸਾਡੇ ਹਰ 3 ਕਿਲੋਮੀਟਰ ਤੇ ਇੱਕ ਧਾਰਮਿਕ ਡੇਰਾ ਹੈ। ਇਹ ਫਰਕ ਹੈ, ਐਟੀਟਿਊਡ ਦਾ ਫਰਕ ਹੈ। ਦੁਨੀਆ ਦਾ ਸਭ ਤੋਂ ਧਾਰਮਿਕ ਮੁਲਕ ਹੈ ਹਿੰਦੁਸਤਾਨ ਤੇ ਦੁਨੀਆ ਦਾ ਸਭ ਤੋਂ ਵੱਡਾ ਨਾਸਤਿਕ ਮੁਲਕ ਹੈ ਚਾਈਨਾ। ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਹੈ। ਖੇਤੀਯੋਗ ਭੂਮੀ ਜਿਹੜੀ ਹੈ ਉੱਥੇ 6% ਘੱਟ ਹੈ, ਸਾਡੇ ਨਾਲੋਂ 6 ਗੁਣਾ ਘੱਟ ਹੈ। ਉਹਦੇ ਬਾਵਜੂਦ ਜਿਹੜਾ ਨਾਸਤਿਕ ਮੁਲਕ ਹੈ, ਜਿਹੜਾ ਕਿਸੇ ਚੀਜ਼ ਨੂੰ ਨਹੀਂ ਮੰਨਦਾ, ਉਹ ਤਾਂ ਉੱਥੇ ਦੂਜੇ ਨੰਬਰ ਤੇ ਆ ਜਾਂਦਾ। ਪਿਛਲੇ 8-10 ਸਾਲਾਂ ਤੋਂ ਦੂਜੇ ਨੰਬਰ ਤੇ, ਤੀਜੇ ਨੰਬਰ ਤੇ ਚੱਲ ਰਿਹਾ ਚਾਈਨਾ ਲਗਾਤਾਰ। ਤੇ ਅਸੀਂ ਜਿਹੜੇ ਬਹੁਤ ਧਾਰਮਿਕ ਮੁਲਕ ਆ, ਹੱਥ ਜੋੜਦੇ ਆ ਜਦੋਂ ਸਾਡਾ ਖਿਡਾਰੀ ਕੋ ਖੇਡਣ ਉੱਥੇ ਜਾਂਦਾ ਮੁਕਾਬਲੇ 'ਚ, ਇੱਥੇ ਮੰਦਰਾਂ ਦੀਆਂ ਘੰਟੀਆਂ ਵੱਜਣ ਲੱਗ ਪੈਂਦੀਆਂ, ਹੱਥ ਜੋੜ ਕੇ ਬਹਿ ਜਾਂਦੇ ਆ ਤੇ ਉੱਥੇ ਸਾਡਾ ਕੋਈ ਖਿਡਾਰੀ ਨਹੀਂ ਜਿੱਤਦਾ। ਕੀ ਗੱਲ, ਰੱਬ ਨੂੰ ਸਾਡੇ ਨਾਲ ਕੋਈ ਦੁਸ਼ਮਣੀ ਹੈ? ਅਸੀਂ ਇੰਨੀ ਪੂਜਾ ਪਾਠ ਕਰਦੇ ਆ, ਸਾਡੇ ਨਾਲ ਕਾਹਦੀ ਦੁਸ਼ਮਣੀ? ਜਿਹੜੇ ਰੱਬ ਨੂੰ ਮੰਨਦੇ ਨਹੀਂ ਹੈਗੇ ਉਹ ਸਭ ਤੋਂ ਜ਼ਿਆਦਾ ਮੱਲਾਂ ਮਾਰੀ ਜਾਂਦੇ ਆ। ਇਹ ਇੱਕ ਵੱਖਰਾ ਇਸ਼ੂ ਆ। ਪਰ ਮੈਂ ਉੱਦਾਂ ਗੱਲ ਕਰਦਾ ਵੀ ਇਹ ਇਸ ਕਰਕੇ ਆ ਕਿਉਂਕਿ ਸਾਡੀ ਕੋਈ ਪਾਲਿਸੀ ਉਹ ਨਹੀਂ ਹੈ। ਸਾਡੀ ਪਾਲਿਸੀ ਗਲਾਂ ਦੇ ਵਿੱਚ ਵੱਡਾ ਸੋਨੇ ਦੇ ਜਿਹੜੇ ਗਹਿਣੇ ਪਾਉਣ ਦੀ ਹੈ। ਤੁਸੀਂ ਤਸਵੀਰਾਂ ਦੇਖੋ ਭਾਰਤ ਦੇ ਮੰਦਰਾਂ ਦੀਆਂ, ਗੋਲਡ ਨਾਲ ਭਰੇ ਪਏ ਆ। ਭਾਰਤ ਦੇ ਵਪਾਰੀਆਂ ਦੀਆਂ, ਭਾਰਤ ਦੇ ਵੱਡੇ ਜਿਹੜੇ ਲੋਕ ਆ, ਸਿੰਗਰਾਂ ਦੀਆਂ, ਯਾਨੀ ਉਹ ਜਿਹੜਾ ਬੱਪੀ ਲਹਿੜੀ ਹੈ, ਇੱਕ ਉਹ ਸੰਗੀਤਕਾਰ ਜਿਹਾ, ਉਹ ਸਾਰਾ ਸੋਨੇ ਨਾਲ ਲੱਦਿਆ ਹੁੰਦਾ ਜੀ। ਤੇ ਜਿੱਥੇ ਸੋਨਾ ਲੈਣ ਦੀ ਲੋੜ ਹੈ ਉੱਥੇ ਓਲੰਪਿਕ ਦੇ ਵਿੱਚ ਜਾ ਕੇ ਉੱਥੇ ਸਾਡਾ ਕੋਈ ਵੀ ਧੀ ਪੁੱਤ ਜਿਹੜਾ ਅੱਗੇ ਨਹੀਂ ਆਉਂਦਾ। ਕਾਰਨ ਕੀ ਹੈ? ਧੀ ਪੁੱਤ ਦਾ ਕੋਈ ਨੁਕਸ ਨਹੀਂ ਹੈ। ਧੀ ਪੁੱਤ ਨੂੰ ਉਹਦਾ ਪਾਲਣ ਪੋਸ਼ਣ ਹੀ ਨਹੀਂ ਦਿੱਤਾ ਗਿਆ, ਉਹਦੀ ਕੋਈ ਟ੍ਰੇਨਿੰਗ ਹੀ ਨਹੀਂ ਹੈ, ਉਹਨੂੰ ਕੋਈ ਸਹੂਲਤਾਂ ਹੀ ਨਹੀਂ ਹੈ, ਕਿਸੇ ਕਿਸਮ ਦਾ ਕੋਈ ਬਜਟ ਹੀ ਨਹੀਂ ਹੈ ਸਾਡੇ ਕੋਲ। ਜੇ ਬਜਟ ਹੈ ਤਾਂ ਉਹ ਕਰਪਟ ਲੋਕਾਂ ਦੇ ਕੋਲ ਹੱਥਾਂ 'ਚ ਜਾ ਕੇ ਜੇ 100 ਰੁਪਏ ਜਾਂਦੇ ਹੈ ਤੇ 100 ਰੁਪਏ 'ਚੋਂ 1 ਰੁਪਇਆ ਪਹੁੰਚਦਾ ਖਿਡਾਰੀ ਤੱਕ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਬਰਬਾਦ ਕਰ ਰਹੀਆਂ। ਇਹ ਗੱਲ ਨੂੰ ਕੌਣ ਸਮਝੇਗਾ? ਇਹ ਸਾਡੀਆਂ ਸਰਕਾਰਾਂ ਤਾਂ ਨਹੀਂ ਸਮਝਣ ਵਾਲੀਆਂ ਕਿਉਂਕਿ ਸਰਕਾਰਾਂ ਦੇ ਵਿੱਚ ਹੀ ਤਾਂ ਸਾਰੇ ਲੋਕ ਬੈਠੇ ਆ। ਜੇ RBI ਦਾ ਗਵਰਨਰ ਜਿਹੜਾ ਆ ਅਰਪਿਤ ਪਟੇਲ ਨੂੰ ਲਾਉਣਾ ਹੈ, ਜਿਹੜਾ ਅੰਬਾਨੀਆਂ ਦਾ ਜਵਾਈ ਹੈ, ਤਾਂ ਤੁਸੀਂ ਸੋਚ ਸਕਦੇ ਹੋ ਕਿ ਇਸ ਮੁਲਕ ਦਾ ਕੀ ਬਣਨਾ ਹੈ। ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਵਿੱਚ ਕੀ ਹੁੰਦਾ ਉਹਦੇ ਬਾਰੇ ਜਾਣਕਾਰੀਆਂ ਦਿੱਤੀਆਂ। ਸ਼ੁਕਰੀਆ ਜੀ, ਮਿਹਰਬਾਨੀ। ਸਰੋਤੇ ਸੁਸ਼ੀਲ ਦਸਾਂਝ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।